ਉੱਥੇ ਮੇਰਾ ਨਾਨਾ ਸ਼ਹੀਦ ਹੋਇਆ, ਉੱਥੇ ਮੇਰਾ ਪਿਓ ਸ਼ਹੀਦ ਹੋਇਆ, ਉੱਥੇ ਮੇਰੇ ਮਾਮੇ ਸ਼ਹੀਦ ਹੋਏ ਨੇ। ਉੱਥੇ ਸਾਰੇ ਜੋ ਉੱਥੇ ਥਾਂ 'ਤੇ ਰਹਿ ਗਈ ਗੱਲ ਮੁੱਕੀ। ਕੋਈ ਵਿਰਲਾ ਬੰਦਾ ਜਿਹੜੀਆਂ ਲਾਸ਼ਾਂ ਦੇ ਥੱਲੇ ਕੋਈ ਮੁੰਡਾ ਆ ਗਿਆ ਬਲਾਲ ਵਰਗਾ, ਉਹ ਕੋਈ ਬਚ ਕੇ ਆ ਗਿਆ, ਨਹੀਂ ਉੱਥੇ ਆਉਣ ਬੱਚਾ ਕੋਈ ਨਹੀਂ ਦਿੱਤਾ। ਸਾਰੇ ਜਿੰਨੇ ਵੀ ਮਰਦ ਸੀ ਸਾਰੇ ਮਾਰ ਦਿੱਤੇ। ਕੁੜੀਆਂ ਨੇ ਮਾਰਨਾ, ਖੂਹ ਭਰ ਗਿਆ, ਖੂਹ ਜਿੱਥੇ ਪਾਣੀ ਭਰਦੇ ਸਨ ਉਹ ਮਾਰ ਮਾਰ ਕੇ ਛਾਲਾਂ ਕੁੜੀਆਂ ਨੇ, ਖੂਹ ਭਰ ਗਿਆ ਉੱਥੇ ਤੱਕ। ਇਹ ਸਾਡੀ ਜਿਹੜੀ ਮਾਈ ਸੀ ਨਾ, ਤੇ ਬੀਬੀਆਂ ਦੇ ਖਰਚੇ ਬੱਚੇ ਤਾਂ ਰਾਣੀਆਂ ਸਨ ਨਾ, ਉਹਨਾਂ ਦੀ ਜਿਹੜੀ ਮਾਂ ਸੀ ਨਾ ਚੌਂ ਭਰਾਵਾਂ ਦੀ, ਉਹਦੇ ਜਨਾਬ ਮੈਨੂੰ ਨਹਾਉਣਾ ਧੋਣਾ, ਕੱਪੜੇ ਬਦਲਾਣੇ, ਸਾਰੇ ਕੰਮ ਕਰਨੇ। ਕੋਈ ਵੱਢਤੀ, ਕੋਈ ਮਾਰਤੀ, ਕੋਈ ਕੁਝ। ਤੁਹਾਡੀ ਵਾਲਦਾ ਜਿਹੜੀ ਸੀ ਉਹ ਜ਼ਖਮੀ ਕਰਤੀ, ਜ਼ਖਮੀ ਹੋ ਗਈ। ਤੇ ਛੋਟਾ ਭਾਈ ਜਿਹੜਾ ਸੀ ਉਹ ਮਾਰ ਛੱਡਿਆ। ਉਹ ਮਾਰ ਛੱਡਿਆ ਉਹਨੇ। ਹਾਂਜੀ। ਤੇ ਫਿਰ ਤੁਹਾਨੂੰ ਪਿੰਡ ਤਲਾਕ ਕਿਹਨੇ ਦਿੱਤੀ? ਪਿੰਡ ਕਿੱਥੇ, ਉਹ ਫਿਰ ਸਾਡੇ ਪਿਓ ਦੇ ਨਾਨਕੇ ਟੁਰ ਗਈ। ਅੱਛਾ। ਵੱਡੀ, ਹਾਂ ਵੱਡੀ ਟੁੱਕੀ। ਤੇ ਉੱਥੇ ਫਿਰ ਤੈਨੂੰ ਪਤਾ ਵੀ ਕਿਹੜਾ ਸੀ ਕਿਸੇ ਨੂੰ ਵੱਡੇ ਟੁੱਕੇ ਨੂੰ ਸਾਂਭਦਾ, ਉਹ ਤਾਂ ਫਿਰ ਉੱਥੇ ਫੌਜ ਗਈ। ਐਸੇ ਹੀ ਦਿੱਤੇ ਫਿਰ ਤੋਹਫੇ ਦਾ ਉਦੋਂ ਦਿੱਤੇ ਨਾ ਵੀ ਉਹਦਾ ਵੀ ਬਸ ਨਹੀਂ ਚੱਲਿਆ। ਅੱਛਾ। ਫਿਰ ਇੰਤਜ਼ਾਮ ਕਰਕੇ ਆਏ ਸੀ ਸਾਰਾ। ਹਾਂ, ਤੇ ਫਿਰ ਗਏ ਨੇ ਤੋਹਫੇ ਲੈ ਕੇ। ਫਿਰ ਤੇ ਪੈਸੇ ਵੀ ਨਕਦੀ ਦੇ ਕੇ ਗਏ ਨਾ। ਅੱਛਾ, ਪੈਸੇ ਵੀ ਦਿੱਤੇ ਤੁਹਾਨੂੰ? ਹਾਂ। ਕਿੰਨੇ ਪੈਸੇ ਦਿੱਤੇ ਤੁਹਾਨੂੰ? 70 ਰੁਪਏ। ਅੱਛਾ ਰੁਪਏ, ਉਹ ਵੀ ਬੜੇ ਨੇ ਅੱਜ ਕੱਲ੍ਹ। ਮੈਂ ਜਾਵਾਂ ਕੋਈ ਨਾ। ਅੱਛਾ। ਮੈਂ ਉੱਥੇ ਰਹੇ ਸੀ, ਰਹੇ ਵੀ ਲੜਨ ਲੱਗ ਗਿਆ। ਅੱਛਾ। ਮੈਂ ਨਹੀਂ ਜਾਣਾ। ਕਿਹਾ ਤਾਂ ਮੈਂ ਬੈਠਾ ਮੈਂ ਮੁਸਲਮਾਨਾਂ में। ਅਖੀਰ ਜੋ ਮੈਨੂੰ ਜਿਹੜਾ ਫੌਜੀ ਸੀ ਨਾ ਨੇੜੇ ਚੁੱਕ ਕੇ ਰਹਿ ਗਿਆ। ਨੇੜੇ ਚੁੱਕ ਰਹਿ ਗਿਆ। ਮਾਮਲਾ ਦਾ ਪਤਾ? ਮਾਮਲਾ ਦਾ ਦੱਸੋ ਫਿਰ ਸਾਰੇ ਕੁਛ ਚਾਰਾ ਭਰਾਵਾਂ ਦਾ। ਹਰੀਚੰਦ, ਅਮਰਨਾਥ, ਪ੍ਰੇਮਚੰਦ ਮੈਨੂੰ ਛੱਡ ਕੇ ਤੁਰ ਗਏ। ਬਾਰਿਸ਼ ਬੜੀ ਲੱਥੀ ਉੱਥੇ, ਬੜੀ ਬਾਰਿਸ਼। ਹੁਣ ਉਹਦਾ ਇੱਕ ਕੱਛਾ ਜਿਹਾ ਸੀ, ਬਾਲ ਜੋ ਸੀ ਤੇ ਇੱਕ ਝਿੱਗਾ ਸੀ, ਪੈਰੋਂ ਵੀ ਨੰਗਾ, ਸਿਰੋਂ ਵੀ ਨੰਗਾ। ਚਲੋ ਇੱਕ ਕਿੱਕਰ ਸੀ, ਕਿੱਕਰ ਦੇ ਨਾਲ ਮੈਂ ਢੋਲ ਲਾ ਕੇ ਬਹਿ ਗਿਆ। ਅੱਛਾ। ਬਾਰਿਸ਼ ਫਿਰ ਮੈਂ ਅੱਜ ਹੀ ਪੈਣਾ। ਜਿਸ ਵੇਲੇ ਹੋਈ ਨਾ ਅੱਧੀ ਕੁ ਰਾਤ, ਬੈਠਾ ਰਿਹਾ ਮੈਂ ਇੱਥੇ ਸਿਰ ਸੁੱਟ ਕੇ। ਕੋਈ ਭੁੱਖ ਨਹੀਂ, ਕੋਈ ਕੁਝ ਨਹੀਂ, ਗੁਜ਼ਾਰੇ ਹੀ ਵੀ ਸਿੱਖ ਨਾ ਜਾ। ਅਸਲਾਮੁਅਲੈਕੁਮ, ਸਤਿ ਸ਼੍ਰੀ ਅਕਾਲ, ਆਦਾਬ ਦੋਸਤੋ ਸਭ ਦਾ। ਪੰਜਾਬ ਦੀ ਟੀਮ ਇਸ ਟਾਈਮ ਸ਼ਹਿਰ ਗੁਜਰਾਂਵਾਲਾ ਦੇ ਵਿੱਚ ਇੱਕ ਇਹੋ ਜਿਹੇ ਲਾਵਾਰਿਸ ਬੱਚੇ ਦੇ ਨਾਲ ਸਾਡੀ ਅੱਜ ਮੁਲਾਕਾਤ ਹੈ, ਜਿਹਦਾ ਪਿਛਲਾ ਪਿੰਡ ਕੋਟਲੀ ਡਢੇਰੀ ਸੀ ਤੇ ਉਹ 47 ਵੇਲੇ ਆਪਣੇ ਮਾਂ-ਬਾਪ ਤੋਂ ਕਿਸ ਤਰ੍ਹਾਂ ਵਿਛੜਿਆ। ਇਹਨਾਂ ਦੀ ਅੱਖਾਂ ਦੇ ਸਾਹਮਣੇ ਇਹਨਾਂ ਦੇ ਮਾਂ-ਬਾਪ ਨੂੰ, ਨਾਨਾ ਨਾਨੀ ਨੂੰ, ਮਾਮਿਆਂ ਨੂੰ, ਸਾਰੇ ਨੂੰ ਕਤਲ ਕਰ ਦਿੱਤਾ ਗਿਆ। ਇਹ ਦੋ ਭਰਾ ਜਿਹੜੇ ਆਪਸ 'ਚ ਵਿਛੜੇ ਸਨ, 47 ਤੋਂ ਬਾਅਦ ਕਿਸ ਤਰ੍ਹਾਂ ਇਹਨਾਂ ਦੀ ਮੁਲਾਕਾਤ ਹੋਈ ਤੇ 3 ਸਾਲ ਇਹ ਬ੍ਰਾਹਮਣ ਖਾਨਦਾਨ ਦਾ ਪੁੱਤਰ ਬਣ ਕੇ ਵੀ ਰਹੇ। ਆਓ ਮਿਲਦੇ ਇਹਨਾਂ ਦੇ ਨਾਲ ਤੇ ਉਹ ਸਾਰੀ ਕਹਾਣੀ ਪੁੱਛਦੇ ਇਹਨਾਂ ਦੇ ਕੋਲੋਂ। अस्सलाम वालेकुम बाबा जी। वालेकुम सलाम। की हाल चाल है? अल्लाह का करम शुक्र। की नाम है अपना? अब्दुल सत्तार जट। अब्दुल सत्तार जट। ढींडसा। ते तुहाडे वालिद साहब दा? रोशनदीन। ते दादा जी दा? बन्ना। बन्ना। केड़े जट हो तुसीं? ढींड से। ढींड से? हाँ जी। सही हो गया। अज पुरानियां तुहाडे बचपन की कहानी सुनना तुहाडे कोल। अच्छा जी। ਤੁਹਾਡੇ ਭਾਈ ਜਿਹੜੇ ਵੱਡੇ ਸਨ ਉਹਨਾਂ ਦਾ ਅਸੀਂ ਥੋੜੇ ਦਿਨ ਪਹਿਲੇ ਇੰਟਰਵਿਊ ਕੀਤਾ। ਅੱਛਾ ਜੀ। ਉਹਨਾਂ ਨੇ ਸਾਰੀ ਕਹਾਣੀ ਦੱਸੀ ਤੁਹਾਡੇ ਪਿਛਲੇ ਪਿੰਡ ਦੀ। ਬੜੀ ਦਰਦਨਾਕ ਸਟੋਰੀ ਸੀ। ਉਹਦੇ ਵਿੱਚ ਸਾਨੂੰ ਦੱਸਿਆ ਗਿਆ ਕਿ ਮੇਰਾ ਇੱਕ ਛੋਟਾ ਭਾਈ ਸੀ ਜਿਹੜਾ ਹਿੰਦੂਆਂ ਦੇ ਕੋਲ ਰਹਿੰਦਾ ਰਿਹਾ 3 ਸਾਲ। ਅਸੀਂ ਅੱਜ ਉਹ ਸਾਰੀ ਕਹਾਣੀ ਸੁਣਨ ਆਏ ਕਿ ਤੁਸੀਂ ਆਪਣੇ ਭਰਾ ਨਾਲ ਕਿਸ ਤਰ੍ਹਾਂ ਵਿਛੜੇ, ਤੁਹਾਡੇ ਨਾਲ ਕੀ ਕੁਛ ਹੋਇਆ। ਆਪਣਾ ਪੂਰਾ ਪਿੰਡ ਦਾ ਨਾਮ ਦੱਸ ਦਿਓ ਕੀ ਸੀ। ਕੋਟਲਾ। ਕੋਟਲਾ ਢੇੜੀ ਦਾ। ਢੇੜੀ ਦਾ। ਹਾਂ ਜੀ। ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਇਹਦੇ ਆਲੇ ਦੁਆਲੇ ਪਿੰਡ ਸੀ ਲੋਹਾਰ ਮਾਜਰਾ। ਹਾਂਜੀ। ਮਾਨਕ ਮਾਜਰਾ। ਹਾਂਜੀ। ਤਲਾਣੀਆਂ ਤੇ ਭਾਦਲਾ, ਕੁੱਕੜ ਮਾਜਰਾ। ਸਹੀ। ਇਹਦੀ ਤਹਿਸੀਲ ਕਿਹੜੀ ਸੀ? ਮੰਡੀ ਗੋਬਿੰਦਗੜ੍ਹ। ਇਹਦਾ ਸਾਰੇ ਤਹਿਸੀਲ ਜਿਹੜੀ ਸਮਰਾਲਾ ਸੀ। ਸਮਰਾਲਾ। ਹਾਂਜੀ। ਤੇ ਜ਼ਿਲ੍ਹਾ?
ਜ਼ਿਲ੍ਹਾ ਲੁਧਿਆਣਾ। ਲੁਧਿਆਣਾ। ਹਾਂਜੀ। ਚਲੋ ਪਿੰਡ ਦੀਆਂ ਗੱਲਾਂ ਤੇ ਤੁਹਾਡੇ ਭਾਈ ਨੂੰ ਸਾਨੂੰ ਦੱਸ ਦਿੱਤੀਆਂ। ਚਲੋ ਉਹ ਤਾਂ ਪਿੰਡ ਦੇ ਅਸੀਂ ਉਹਨਾਂ ਕੋਲ ਕੁਝ ਵੀ ਨਹੀਂ ਆ। ਹਾਂਜੀ। ਸਾਨੂੰ ਤੁਸੀਂ ਆਪਣੇ ਉਸ ਸਫ਼ਰਨਾਮੇ ਦੀ ਕਹਾਣੀ ਦੱਸਣੀ ਹੈ ਤੇ ਜਦੋਂ 47 ਦੀ ਵੰਡ ਹੋਈ, ਐਲਾਨ ਹੋ ਗਿਆ, ਹਾਂਜੀ। ਤੁਸੀਂ ਆਪਣੇ ਪਿੰਡੋਂ ਕਿਸ ਤਰ੍ਹਾਂ ਨਿਕਲੇ ਸੀ, ਕੀ ਕੁਛ ਹੋਇਆ ਸੀ ਤੁਹਾਡੇ ਨਾਲ? ਅੱਬਾ ਮੇਰਾ ਆਂਦਾ ਸੀ ਵੀ ਮੈਂ ਆਪਣੇ ਨਾਨਕੀ ਲੈ ਜਾਣਾ। ਅੱਛਾ। ਤੇ ਅੰਮਾ ਮੇਰੀ ਆਂਦੀ ਸੀ ਮੈਂ ਆਪਣੇ ਪੇਕਿਆਂ ਦੀ ਲੈ ਜਾਣਾ। ਅੱਛਾ। ਚਲੋ ਉਹਨੇ ਆਖਿਆ ਠੀਕ ਹੈ, ਤੂੰ ਆਪਣੇ ਪੇਕਿਆਂ 'ਚ ਲੈ ਜਾ। ਅਸੀਂ ਚਲੇ ਗਏ ਗੁਰਚੜੀ। ਉਸ ਵੇਲੇ ਤੁਹਾਡੇ ਪਿੰਡ ਦੇ ਉੱਤੇ ਹਮਲਾ ਹੋਇਆ ਸੀ? ਸਾਡੇ ਪਿੰਡ 'ਤੇ ਕੋਈ ਹਮਲਾ ਨਹੀਂ ਹੋਇਆ ਤੇ ਨਾ ਸਾਨੂੰ ਹਮਲੇ ਦਾ ਸਾਡੇ ਪਿੰਡ ਦਾ ਪਤਾ ਹੈ। ਅੱਛਾ। ਉਹ ਜਨਾਬ ਅਸੀਂ ਉੱਥੇ ਟੁਰ ਗਏ ਹਾਂ। ਆਹੀ ਟਾਈਮ ਸੀ ਸ਼ਾਮ ਦਾ। ਨਾਨਾ ਮੇਰਾ ਜਿਹੜਾ ਸੀ ਉਹ ਚੌਧਰੀ ਸੀ। ਅੱਛਾ। ਆਲੇ ਦੁਆਲੇ ਸਿੱਖਾਂ ਸੁੱਖਾਂ ਸਾਰੇ ਉਹਦੇ ਕੋਲ ਆ ਕੇ ਉਹਦੀ 2 ਕਨਾਲਾਂ ਦੀ ਹਵੇਲੀ ਸੱਜੀ ਸੀ ਜਿਹਦੇ ਵਿੱਚ ਘੋੜੀਆਂ ਆ ਕੇ ਖਲੋਂਦੀਆਂ ਸਨ। ਅੱਛਾ। ਕਿਹੜਾ ਪਿੰਡ ਸੀ ਨਾਨਾ ਜੀ ਦਾ? ਗੁਰਚੜੀ। ਗੁਰਚੜੀ। ਹਾਂ। ਨਾਨਾ ਜੀ ਦਾ ਕੀ ਨਾਮ ਸੀ? ਅਬਦੁੱਲਾ। ਅਬਦੁੱਲਾ। ਯਾਦ ਮੇਰਾ ਖਿਆਲ ਢਿੱਲੋਂ ਸਨ। ਢਿੱਲੋਂ ਜੱਟ ਸਾਹਿਬ। ਸਹੀ ਹੋ। ਤੁਸੀਂ ਸ਼ਾਮ ਨੂੰ ਆਪਣੇ ਨਾਨਾ ਜੀ ਦੇ ਪਿੰਡ ਪਹੁੰਚ ਗਏ। ਉੱਥੇ ਜਾ ਕੇ ਕਿੰਨੇ ਦਿਨ ਰਹੇ ਜਦੋਂ ਜੱਥੇ ਤੋਂ? ਉੱਥੇ ਅਸੀਂ ਰਹੇ 3 ਦਿਨ। 3 ਦਿਨ ਰਹੇ? ਹਾਂਜੀ। ਸਹੀ ਰਹਿੰਦੇ ਰਹੇ ਆਪਸ ਵਿੱਚ? ਹਾਂ। ਮੁਸਲਮਾਨ ਸਾਰੇ? ਹਾਂ। ਉੱਥੇ ਕੋਈ ਲੜਾਈ ਝਗੜਾ ਤਾਂ ਨਹੀਂ ਸੀ ਹੋਇਆ? ਨਹੀਂ। 3 ਦਿਨ। ਫਿਰ ਤੀਸਰੇ ਦਿਨ ਕੀ ਹੋਇਆ ਤੁਹਾਡੇ ਨਾਲ? ਤੀਸਰੇ ਦਿਨ ਇਹ ਹੋਇਆ ਵੀ ਉਹ 1-2 ਦਿਨ ਨਾਲ ਉਹਨਾਂ ਨੇ ਮਾਰੇ ਮੂਰੇ। ਅਖੀਰ ਫਿਰ ਉੱਥੇ ਆ ਵਾਰੀ ਆ ਗਈ। ਆਹ ਹੀ ਟਾਈਮ ਸੀ ਦਿਨ ਡੁੱਬਣ ਵਾਲੇ ਸੀ। ਅੱਛਾ। ਉਹਨੇ ਆਖਿਆ ਵੀ 12 ਸਾਲ ਦਾ ਮੁੰਡਾ ਵੀ ਆ ਜਾਏ ਤੇ ਇੱਥੇ ਤੁਹਾਨੂੰ ਬਣਾਉਣਾ ਸਿੱਖ ਤੇ ਇਕੱਠੇ ਹੋ ਜਾਓ। ਅੱਛਾ। ਸਾਰਾ ਪਿੰਡ ਉੱਥੇ ਇਕੱਠਾ ਹੋ ਗਿਆ। ਹੁਣ ਉਹਦਾ ਪਤਾ ਹੀ ਨਹੀਂ ਵੀ ਕਮਾਦਾਂ ਦੇ ਵਿੱਚ ਜਵਾਰਾਂ ਦੇ ਵਿੱਚ ਕੀ ਕਰਦੇ ਨੇ ਪਏ। ਅੱਛਾ। ਬਸ ਉਹ ਜਵਾਰਾਂ ਦੇ ਵਿੱਚ ਅਸਲਾ ਲੈ ਕੇ ਬੈਠੇ ਸਨ। ਸਿੱਖ? ਹਾਂ ਸਿੱਖ। ਤੇ ਉਹ ਬਾਅਦ ਜਿਸ ਵਕਤ ਉਹਨੇ ਸਮਝਿਆ ਉਹਨੇ ਫਿਰ ਕੀਤਾ ਇਸ਼ਾਰਾ ਖੰਘਿਆ। ਬਸ ਖੰਘਿਆ ਤਾਂ ਉਹਨੇ ਫਿਰ ਸ਼ੁਰੂ ਕਰ ਦਿੱਤੇ। ਬੰਦੇ ਸਾਰੇ ਉੱਥੇ ਇਕੱਠੇ ਹੋ ਗਏ? ਸਾਰੇ ਇਕੱਠਾ ਮੁਲਕ ਸਾਰੇ ਨਾਨਾ ਜੀ, ਮਾਮਾ ਜੀ, ਸਭ ਕੁਝ ਉੱਥੇ ਹੀ ਇਕੱਠੇ ਹੋ ਗਏ। ਉੱਥੇ ਨਾਨਾ ਸ਼ਹੀਦ ਹੋਇਆ, ਉੱਥੇ ਮੇਰਾ ਪਿਓ ਸ਼ਹੀਦ ਹੋਇਆ, ਉੱਥੇ ਮੇਰੇ ਮਾਮੇ ਸ਼ਹੀਦ ਹੋਏ ਨੇ। ਉੱਥੇ ਸਾਰੇ ਜੋ ਉੱਥੇ ਹੀ ਥਾਂ 'ਤੇ ਰਹਿ ਗਈ ਗੱਲ ਮੁੱਕੀ। ਕੋਈ ਵਿਰਲਾ ਬੰਦਾ ਜਿਹੜੀਆਂ ਲਾਸ਼ਾਂ ਦੇ ਥੱਲੇ ਕੋਈ ਮੁੰਡਾ ਆ ਗਿਆ ਬਲਾਲ ਵਰਗਾ, ਉਹ ਕੋਈ ਬਚ ਕੇ ਆ ਗਿਆ, ਨਹੀਂ ਉੱਥੇ ਆਉਣ ਬੱਚਾ ਕੋਈ ਨਹੀਂ ਦਿੱਤਾ। ਸਾਰੇ ਜਿੰਨੇ ਵੀ ਮਰਦ ਸੀ ਸਾਰੇ ਮਾਰ ਦਿੱਤੇ। ਫਿਰ ਕੁੜੀਆਂ ਨੇ ਅਮਾਨ ਨਾਲ ਖੂਹ ਭਰ ਗਿਆ। ਖੂਹ ਜਿੱਥੇ ਪਾਣੀ ਭਰਦੇ ਸਨ ਉਹ ਮਾਰ ਮਾਰ ਕੇ ਸਾਲਾ ਕੁੜੀਆਂ ਨੇ ਖੂਹ ਭਰ ਗਿਆ ਉੱਥੇ ਤੱਕ ਇਹ ਸਾਡੀ ਬੀਜੀ ਨਾ ਹੋ ਜਾਏ। ਅੱਛਾ। ਜਿੰਨੀਆਂ ਵੀ ਮੁਸਲਮਾਨਾਂ ਦੀ ਕੁੜੀਆਂ ਸੀ ਉਹਨਾਂ ਨੇ ਖੂਹਾਂ ਛਾਲਾ ਮਾਰਤੀਆਂ? ਛਾਲਾ ਮਾਰਤੀਆਂ। ਜਦੋਂ ਬਾਬਾ ਜੀ ਬਾਹਰ ਕਤਲੇਆਮ ਹੋ ਰਹੀ ਸੀ, ਹਾਂਜੀ। ਤੁਸੀਂ ਉਸ ਵੇਲੇ ਆਪਣੀ ਮਾਂ ਦੇ ਨਾਲ ਘਰ ਸੀ? ਨਹੀਂ, ਮੈਂ ਮਾਂ ਦੇ ਨਾਲ ਘਰ ਦੇ ਵਿੱਚ? ਉੱਥੋਂ ਫਿਰ ਉਹ ਖਰਾ ਕਿੱਧਰ ਨੂੰ ਗਈਆਂ ਨਿਕਲ ਚੁੱਕਾ। ਮੈਂ ਉੱਥੇ ਆਪਣਾ ਫਿਰਦਾ ਰਿਹਾ ਜਵਾਰਾਂ 'ਚ ਇਕੱਲਾ। ਅੱਛਾ। ਫਿਰ ਮੇਰੇ ਮਾਮੇ ਦਾ ਪੁੱਤਰ ਇੱਕ ਆਇਆ। ਇਹ ਵੀ ਮੇਰੇ ਮਾਮੇ ਦੇ ਪੁੱਤਰ ਨੇ। ਫਿਰ ਇਹ ਸਾਡੀ ਫੁੱਫੀ, ਸਾਡੀ ਮਾਂ ਦੇ ਫੁੱਫੀ ਦੇ ਪੁੱਤਰ ਸਨ। ਅੱਛਾ। ਤੇ ਇਹ ਜਿਹੜਾ ਫਿਰ ਮੇਰੇ ਮਾਮੇ ਦਾ ਮੁੰਡਾ ਮੈਨੂੰ ਮਿਲਿਆ। ਅੱਛਾ। ਉਹ ਫਿਰ ਮੈਨੂੰ ਨਾਲ ਲੈ ਜਾ। ਅੱਛਾ ਜੀ। ਐਸੇ ਤਾਂ ਮੈਂ ਬੱਚੇ ਹੀ ਉਧਰ ਫਿਰ ਸਿਖਾ ਗਏ। ਅੱਛਾ। ਫਿਰ ਦੁਬਾਰਾ ਸਿਖਾ ਗਏ? ਉਹ ਮੈਂ ਬੱਚਾ ਸੀ ਤੇ ਉਹ ਖੈਰੀ ਮੇਰੀ ਉਹ ਭੱਜ ਗਿਆ, ਮੈਨੂੰ ਛੱਡ ਗਿਆ। ਅੱਛਾ। ਮਾਮੇ ਦਾ ਮੁੰਡਾ ਛੱਡ ਕੇ ਭੱਜ ਗਿਆ। ਹੁਣ ਜਾਨ ਤੇ ਪਿਆਰੀ ਸੀ ਨਾ। ਚਲੋ ਮੈਂ ਵੀ ਮੈਨੂੰ ਉਹਨਾਂ ਆਖੋ ਕੁਝ ਨਹੀਂ, ਮੈਨੂੰ ਛੱਡ ਕੇ ਤੁਰ ਗਏ। ਬਾਰਿਸ਼ ਬੜੀ ਲੱਥੀ ਉੱਧਰ, ਬੜੀ ਬਾਰਿਸ਼। ਹੁਣ ਉਹਦਾ ਇੱਕ ਕੱਛਾ ਜਿਹਾ ਸੀ, ਬਾਲ ਜੋ ਸੀ ਤੇ ਇੱਕ ਝਿੱਗਾ ਸੀ। ਪੈਰੋਂ ਵੀ ਨੰਗਾ, ਸਿਰੋਂ ਵੀ ਨੰਗਾ। ਚਲੋ ਇੱਕ ਕਿੱਕਰ ਸੀ, ਕਿੱਕਰ ਦੇ ਨਾਲ ਮੈਂ ਢੋਲ ਲਾ ਕੇ ਬਹਿ ਗਿਆ। ਅੱਛਾ। ਬਾਰਿਸ਼ ਫਿਰ ਮੈਂ ਅੱਜੀ ਪੈਣਾ। ਜਿਸ ਵੇਲੇ ਹੋਈ ਨਾ ਅੱਧੀ ਕੁ ਰਾਤ ਬੈਠਾ ਰਿਹਾ ਮੈਂ ਉੱਥੇ ਸਿਰ ਸੁੱਟ ਕੇ। ਕੋਈ ਭੁੱਖ ਨਹੀਂ, ਕੋਈ ਕੁਝ ਨਹੀਂ, ਗੁਜ਼ਾਰੇ ਹੀ ਵੀ ਸਿੱਖ ਨਾ ਜਾ। ਅੱਛਾ। ਲਓ ਜਿਹੜਾ 3 ਦਿਨ ਮੈਂ ਚੱਲਿਆ। ਨਹੀਂ ਆਹੋ ਕਿੱਕਰ ਥੱਲੇ ਰਾਤ ਨੂੰ ਉਸੇ ਕਮਾਦ ਲੁਕ ਜਾਣਾ ਦਿਨ ਨੂੰ। ਬਜ਼ੁਰਗੋ ਤੁਸੀਂ ਇਕੱਲੇ ਰਹਿ ਗਏ, ਤੁਹਾਡੇ ਵਾਲਦਾ ਤੇ ਬਾਕੀ ਭਰਾ ਕਿੱਧਰ ਚਲੇ ਗਏ ਸੀ?
ਕੁਝ ਦਿਨ ਮੈਂ ਸਭ ਇਹ ਇੱਕ ਭਰਾ ਸੀ ਮੇਰਾ ਵੱਡਾ। ਇਹ ਭਰਾ ਤੇ ਤੁਹਾਡੇ ਭੱਜ ਗਏ ਅੱਛਾ, ਇੱਕ ਮੇਰੇ ਤੋਂ ਛੋਟਾ ਸੀ, ਅੱਛਾ। ਉਹ ਕੁਛੜ ਸੀ। ਮਾਂ ਦੀ ਤੁਹਾਡੀ ਉਹ ਕਿੱਥੇ ਸਨ ਉਸ ਵੇਲੇ ਜੋ ਤੁਸੀਂ ਫਿਕਰ ਥੱਲੇ ਸੀ? ਮਾਂ ਨਹੀਂ ਖਬਰ ਕਿਤੇ ਸਰ। ਅੱਛਾ, ਮਾਂ ਨੂੰ ਤੁਸੀਂ ਨਾਲ ਨਹੀਂ ਨਿਕਲੇ ਸੀ ਮਾਂ ਦੇ? ਨਹੀਂ, ਉਹ ਪਹਿਲੇ ਨਿਕਲ ਗਈ। ਅੱਛਾ। ਉਹ ਫਿਰ ਜਨਾਬ ਮੈਂ ਤੁਹਾਨੂੰ ਦੱਸਣਾ ਨਾ, ਮੈਂ ਰਿਹਾ ਸੀ ਜੀ 5 ਦਿਨ। 5 ਦਿਨ ਤੋਂ ਬਾਅਦ ਨਾ ਰਾਤ ਨੂੰ 12-1 ਦਾ ਟਾਈਮ ਹੋਣਾ, ਮੀਂਹ ਪਿਆ ਬੜਾ, ਪਿਆ ਸੀ, ਪੈਰ ਵਿੱਚ ਪਾਣੀ ਖਲੋਤਾ, ਠੀਕ ਹੈ ਜੀ। ਛਾੜ ਹੁੰਦੀ ਆਵੇ, ਮੈਂ ਲੱਗੀ ਸਿਖਾ ਦੇ। ਉਹ ਮੈਂ ਫਿਰ ਲੋਕ ਕੇ ਨਾ ਤਰ੍ਹਾਂ ਨਾਲ ਹੀ ਕਮਾਲ ਸੀ। ਅੱਛਾ। ਜਿਸ ਤਰ੍ਹਾਂ ਦੇਖਿਆ ਨਾ ਬੱਚੇ ਰੋਂਦੇ ਮੈਂ ਤਾਂ ਬੀਬੀਆਂ ਨੇ। ਫਿਰ ਮੈਂ ਨਿਕਲਿਆ। ਅੱਛਾ। ਫਿਰ ਉੱਥੇ ਮੈਨੂੰ ਮੇਰੀ ਮਾਂ ਮਿਲੀ। ਮਾਂ ਮਿਲ ਗਈ? ਹਾਂ। ਅੱਛਾ। ਮਾਮੀ ਵੀ ਮਿਲੀ, ਇੱਕ ਮਾਂ ਵੀ ਮਿਲੀ, ਇੱਕ ਮਾਂ ਦੀ ਫੁੱਫੀ ਸੀ ਉਹ ਵੀ ਮਿਲੀ। ਅੱਛਾ। ਰੋਣ ਲੱਗ ਕੇ ਰੋਣ ਲੱਗ ਪਈਆਂ ਤੇ ਬੜਾ ਬੁਰਾ ਹਾਲ। ਉਹ ਮੈਂ ਉਹ ਫਿਰ ਨਾਨੀ ਸਾਡੀ ਆਖਦੀ ਰੋਵੋ ਨਾ, ਕੋਈ ਸੁਣ ਲੈਗਾ ਸਿੱਖ ਲੋ ਕਿ ਆਰਾਮ ਨਾਲ ਬਹਿ ਜਾਓ। ਉੱਥੋਂ ਜਨਾਬ ਉਹ ਜਿਹੜਾ ਪਿੰਡ ਹੈ ਨਾ ਨੰਬਰਦਾਰ, ਉਹਦਾ ਨਾਂ ਸੀ ਇੰਦਰ। ਕਿਹੜੇ ਪਿੰਡ ਦਾ? ਬਾਹਮਣ ਮਾਜਰੇ ਦਾ। ਬਾਹਮਣ ਮਾਜਰੇ ਦਾ। ਉਹਦਾ ਨਾਂ ਸੀ ਇੰਦਰ। ਇੱਕ ਦਾ ਨਾਂ ਸੀ ਬਖਸ਼ੀ, ਇੱਕ ਦਾ ਨਾਂ ਸੀ ਸਰਦਾਰ। ਉਹ 500 ਵਿਗੇ ਦੇ ਮਾਲਕ ਸੀ। 500 ਵਿਗੇ ਦੇ ਮਾਲਕ ਸੀ? 500 ਵਿਗੇ ਦੇ ਮਾਲਕ। ਅੱਛਾ। ਉਹ ਫਿਰ ਕਿਤੇ ਮੁਸਲਮਾਨ ਦੇ ਸਾਰੇ ਉਹਨੇ ਵਿਚਾਲੇ ਕਰਨਾ। ਉਹ ਕਿਤੇ ਜਿਹੜਾ ਇੰਦਰ ਸਿੰਘ ਸੀ ਨਾ, ਉਹ ਕਿਤੇ ਆਇਆ, ਮਕਈਆਂ ਮੂਹਰੇ ਡੰਗਰ ਚੁਗਦੇ ਸਨ। ਉਹ ਆਇਆ ਫੇਰਾ ਮਾਰਨ, ਤੇ ਅਸੀਂ ਉੱਥੇ ਬੈਠੇ, ਬੇੜੀਆਂ ਥੱਲੇ, ਮਾਂ ਵੀ ਮੈਂ ਵੀ, ਉਹ ਸਾਰੀਆਂ। ਕਿੰਨੀਆਂ ਕੁ ਬੀਬੀਆਂ ਟੋਟਲ? 14 ਕੁ ਬੀਬੀਆਂ। ਅੱਛਾ, ਬੱਚੇ ਵੀ ਪੁੱਛੜ? ਆਹੋ, ਬੱਚੇ ਵੀ ਕੁਛੜ। ਅੱਛਾ। ਉਹ ਲੈ ਜੀ, ਉਹ ਆਇਆ ਫੇਰਾ ਮਾਰਨ, ਉਹ ਬੱਚੇ ਰੋਂਦੇ, ਉਹ ਆਇਆ ਤੇ ਉਹਨੇ ਆਖਿਆ ਵੀ ਇੱਥੇ ਨਾ ਬੀਬੀਆਂ ਨੇ। ਪਹਿਲਾਂ ਤਾਂ ਅਸੀਂ ਡਰ ਗਏ, ਬੀਬੀਆਂ ਡਰ ਕੇ ਲੱਗੀਆਂ ਭੱਜਣ ਕਰੇ ਤੈਨੂੰ ਕਹਿੰਦੇ। ਉਹਨੇ ਆਖਿਆ ਨਾ ਪੁੱਤਰ ਭੱਜੋ ਨਾ, ਤੁਹਾਨੂੰ ਆਉਂਦੇ ਕੁਝ ਨਹੀਂ ਤੇ ਬਹਿ ਜਾਓ। ਅੱਛਾ, ਸਿੱਖ ਨੇ ਕਿਹਾ? ਬਾਹਮਣ ਸੀ। ਬਾਹਮਣ ਸੀ? ਹਾਂ। ਅੱਛਾ। ਚਲੋ ਫਿਰ ਬਹਿ ਗਈਆਂ। ਆਖਣ ਲੱਗਾ ਹੁਣ ਇੱਥੇ ਬੈਠੋ ਤੇ ਮੈਂ ਤੁਹਾਡੇ ਵਾਸਤੇ ਅੰਨ ਪਾਣੀ ਦਾ ਇੰਤਜ਼ਾਮ ਕਰਕੇ ਘੱਲਣਾ ਤੇ ਤੁਸੀਂ ਜਾਇਓ ਨਾ। ਅੱਛਾ। ਚਲੋ ਬਚਾਅ ਮੁਸਲਮਾਨ ਸਾਰੇ ਵਿਚਾਰਦੇ ਨਾ, ਉਹ ਸਾਰੀਆਂ ਬੀਬੀਆਂ ਨੂੰ ਆਖਿਆ ਵੀ ਰੋਟੀਆਂ ਪਕਾਓ। ਉਹ ਮੁਸਲਮਾਨਾਂ ਨੂੰ ਇਸ ਤਰ੍ਹਾਂ ਬੀਬੀਆਂ ਰੋਟੀਆਂ। ਹੋਰ ਪਿੰਡਾਂ ਦੇ ਵੀ ਮੁਸਲਮਾਨ ਬਚਾਏ ਸੀ ਉਸ ਬੰਦੇ ਨੇ? ਨਹੀਂ, ਆਪਣੇ ਪਿੰਡ ਦਾ ਹੀ। ਆਪਣੇ ਪਿੰਡ ਦੇ ਜਿੰਨੇ ਵੀ ਸਾਰੇ ਮੁਸਲਮਾਨ ਬਚਾ ਲਏ, ਕੋਈ ਸਿੱਖ ਨਹੀਂ ਬਣਨ ਦਿੱਤਾ। ਇੱਕੋ ਦਰਵਾਜ਼ਾ ਸੀ ਪਿੰਡ ਦਾ। ਅੱਛਾ। ਉਹ ਕੁਰਸੀ ਲਾ ਕੇ ਬਹਿ ਗਿਆ। ਉਹਨੇ ਕਿਹਾ ਲੰਗਰ ਚੱਲਦਾ, ਖਾਈ ਜਾਓ, ਜਾਈ ਜਾਓ, ਖਾਈ ਜਾਓ, ਜਾਈ ਜਾਓ, ਮੇਰੇ ਪਿੰਡ 'ਚ ਦਾਖਲ ਨਹੀਂ ਹੋਣਾ। ਵਾਹ ਜੀ ਵਾਹ, ਬੜਾ ਤਕੜਾ ਬਾਹਮਣ ਸੀ ਉਹ। ਹਾਂ ਜੀ। ਉਹ ਲੱਗੀ, ਉਹ ਲੈ ਰੋਟੀਆਂ ਦਾ ਟੋਕਰਾ ਭਰ ਕੇ, ਨਾਲ ਗੁੜ, ਅਚਾਰ, ਇਸ ਤਰ੍ਹਾਂ ਬਲਾਵਲ ਵਰਗੇ ਮੁੰਡੇ ਚੁੱਕ ਕੇ ਲਿਆਏ। ਚਲੋ ਖਾਧੇ ਪੀਤੇ। ਉਹ ਆਖਣ ਲੱਗਾ ਪੁੱਤਰ ਗੱਲ ਸੁਣ ਮੇਰੀ। ਉਹਦੇ ਸਰ 3 ਟਰੱਕ ਚੱਲਦੇ। ਅੱਛਾ। ਵੀ ਮੇਰਾ ਮੁੰਡਾ ਗਿਆ ਟਰੱਕ ਲੈ ਕੇ ਇਸ ਤਰ੍ਹਾਂ ਬੀਬੀਆਂ ਨੂੰ ਅੰਬਾਲੇ ਛੱਡਣ। ਅੱਛਾ। ਤੇ ਉਹ ਆਉਂਦਾ, ਤੁਸੀਂ ਜਾਣਾ ਨਹੀਂ ਕਿਧਰੇ। ਅੱਛਾ। ਮੈਂ ਉਹਨੂੰ ਆਖਾਂਗਾ ਵੀ ਜੇ ਤੁਸੀਂ ਰੌਲੀ ਜਾਣਾ ਤੁਹਾਨੂੰ ਰੌਲੀ ਛੱਡਿਆ ਜਾਏਗਾ, ਜੇ ਤੁਸੀਂ ਅੰਬਾਲੇ ਜਾਣਾ ਤੇ ਤੁਹਾਨੂੰ ਅੰਬਾਲੇ ਕੈਂਪ ਛੱਡਿਆ ਜਾਏਗਾ। ਅੱਛਾ। ਪਰ ਹਾਲੇ ਫਿਲਹਾਲ ਉਹ ਬੀਬੀਆਂ ਨੂੰ ਲੈ ਕੇ ਗਿਆ। ਉਹ ਫਿਰ ਠੀਕ ਹੈ ਜੀ, ਉਹ ਚਲਿਆ ਗਿਆ। ਤੇ ਬੀਬੀਆਂ ਨੇ ਮੀਟਿੰਗ ਬਣਾ ਲਈ, ਚੱਲੀ ਗਈ। ਆਪਣਾ ਜਨ ਕਿਸੇ ਨੇ ਜਾਣਾ 14-15 ਬੀਬੀਆਂ ਸਨ। ਹਾਂਜੀ। ਚੱਲੀ ਗਏ ਕਿ ਮੂੰਹ ਕਰ ਜੇ ਆਪੇ ਚਲੇ ਗਏ ਨਾ ਜੀ। ਬੀਬੀਆਂ ਸਲਾਹ ਕਰ ਲਈ? ਆਪੇ ਰੋਜੀ ਚਲੇ ਜਾਂਦੇ ਆ। ਹੁਣ ਮੇਰਾ ਖਿਆਲ ਕਿ ਜ਼ਿੰਦਾ 9 ਦਾ ਟਾਈਮ ਸੀ, ਰਾਤ ਦਾ? ਦਿਨ ਦਾ। ਦਿਨ ਦਾ। ਅੱਗੇ ਕੁੜੀ ਊੜਾ ਚਾਰਦਾ ਸੀ ਸੂਰ। ਅੱਛਾ। ਉਹਨੇ ਜਦੋਂ ਨੇ 14 ਦੇ 14 ਕੋਈ ਜ਼ਖਮੀ ਕਰਤੀ, ਕੋਈ ਮਾਰਤੀ, ਕੋਈ ਕੁਝ। ਤੁਸੀਂ ਵੀ ਨਾਲ ਹੀ ਸੀ ਉਹਨਾਂ ਦੇ ਸਾਰੀਆਂ ਦੇ? ਨਹੀਂ, ਮੈਨੂੰ ਤਾਂ ਲੈ ਗਿਆ ਸੀ ਨਾ। ਤੁਹਾਨੂੰ ਨਾਲ ਲੈ ਗਿਆ ਸੀ? ਮੈਨੂੰ ਉਹ ਲੈ ਗਿਆ ਸੀ ਵੀ ਆਹ ਬੱਚਾ ਸਾਨੂੰ ਦੇ ਦਿਓ, ਮੈਨੂੰ ਬੜਾ ਸੋਹਣਾ ਲੱਗਦਾ। ਅੱਛਾ। ਉਹ ਬਾਹਮਣ ਮੈਨੂੰ ਤਾਂ ਲੈ ਗਿਆ ਸੀ। ਪਹਿਲਾਂ ਤਾਂ ਮਾਂ ਮੇਰੀ ਨਹੀਂ ਸੀ ਦਿੰਦੀ। ਉਹ ਫਿਰ ਬੀਬੀਆਂ ਸਾਰਿਆਂ ਨਿਸ਼ਾਨੀ ਖਰਾ ਬਚ ਜਾਏਗਾ। ਉਹਰੇ ਬੱਚਿਆਂ ਦਾ ਪਰਸ ਪਾਏਗਾ। ਅੱਛਾ, ਜੇ ਮੈਂ ਆਂਦਾ ਵੀ ਮੈਂ ਆਪਣੀ ਮਾਂ ਵੀ ਕਰਨੀ ਹੈ
ਤੇ ਮੈਂ ਮਾਂ ਨੂੰ ਵੀ ਲੈ ਜਾ ਸਕਦਾ ਸੀ। ਉਹ ਸਾਲੇ ਮੇਰੀ ਅਕਲ ਨੇ ਨਾ ਕੰਮ ਕੀਤਾ। ਨਾਲੇ ਤੁਸੀਂ ਛੋਟੇ ਛੋਟੇ ਹੋਸ਼ ਸਰ। ਨਹੀਂ ਸੀ। ਤੇ ਜਦੋਂ ਤੁਸੀਂ ਪਿੰਡ ਚਲੇ ਗਏ ਹਾਂਜੀ ਉਹਨੇ ਬੀਬੀ ਨੇ ਸਲਾਹ ਕੀਤੀ ਕਿ ਅਸੀਂ ਅੱਗੇ ਪਿੰਡ ਜਾਣੀ ਹੈ, ਹਾਂ ਉਹ ਰਾਹ ਚੋਂ ਟੱਕਰਿਆ, ਉਹਨੇ ਕਤਲ ਕਰ ਦਿੱਤੀਆਂ ਸਾਰੀਆਂ ਆਹ ਕੋਈ ਵੱਢ ਤੇ ਕੋਈ ਮਾਰ ਤੇ ਕੋਈ ਤੇ ਤੁਹਾਡੀ ਕੁਝ ਵਾਲਦਾ ਜਿਹੜੀ ਸੀ ਉਹ ਜ਼ਖਮੀ ਕਰਤੇ ਤੇ ਜ਼ਖਮੀ ਹੋ ਗਈ ਤੇ ਛੋਟਾ ਭਾਈ ਜਿਹੜਾ ਸੀ ਉਹ ਮਾਰ ਛੱਡਿਆ। ਉਹ ਮਾਰ ਛੱਡਿਆ ਉਹਨੇ। ਹਾਂਜੀ ਤੇ ਫਿਰ ਤੁਹਾਨੂੰ ਪਿੰਡ ਤਲਾਕ ਕਿਹਨੇ ਦਿੱਤੀ? ਪਿੰਡ ਕਿੱਥੇ, ਉਹ ਫਿਰ ਸਾਡੇ ਪਿਓ ਦੇ ਨਾਨਕੇ ਟੁਰ ਗਈ। ਅੱਛਾ ਵੱਡੀ ਹਾਂ ਵੱਡੀ ਟੁੱਕੀ ਤੇ ਉੱਥੇ ਫਿਰ ਤੈਨੂੰ ਪਤਾ ਵੀ ਕਿਹੜਾ ਸੀ ਕਿਸੇ ਨੂੰ ਫਿਰ ਵੱਡੇ ਟੁੱਕੇ ਨੂੰ ਸਾਂਭਦਾ, ਉਹ ਤਾਂ ਫਿਰ ਉੱਥੇ ਫੌਤ ਹੋ ਗਈ। ਸੋਤੇ ਫੌਤ ਹੋ ਗਈ। ਅੱਛਾ ਬਜ਼ੁਰਗੋ, ਜਦੋਂ ਫਿਰ ਉਹਨੂੰ ਪਤਾ ਲੱਗਿਆ ਬਾਹਮਣ ਨੂੰ ਹਾਂਜੀ ਕਿ ਵੀ ਇਹ ਸਾਡੇ ਤੁਹਾਡੀ ਵਾਲਦਾ ਨੂੰ ਵੀ ਇਹਨਾਂ ਨੇ ਜ਼ਖਮੀ ਕੀਤਾ, ਤੁਹਾਡੇ ਭਾਈ ਨੂੰ ਮਾਰਿਆ, ਹਾਂ ਫਿਰ ਉਸ ਬੰਦੇ ਨੇ ਹਾਂ। ਬਦਲਾ ਲਿਆ। ਹਾਂ ਚੂੜਾ ਮਾਰਿਆ ਸੀ ਟਰੱਕ ਥੱਲੇ ਦੇ ਕੇ। ਉਹ ਕਿਹੜੇ ਪਿੰਡ ਦਾ ਸੀ? ਉਹ ਸੀ ਹਮਾਉਂਪਰ ਦਾ। ਅੱਛਾ ਹਮਾਉਂਪਰ ਬਾੜਾ ਦੋ ਪਿੰਡ ਸੀ। ਅੱਛਾ ਉੱਥੋਂ ਦਾ ਸੀ। ਹਾਂ ਉਹੀ ਉਹਨੇ ਜ਼ਮੀਨ ਬਣ ਤੇ ਲਾਈ ਹਮਾਉਂਪਰ ਬਾੜੇ ਦੇ। ਰਾਤ ਦੇ ਚੌਧਰੀ ਬੰਦੇ ਸਨ। ਉਹ ਤਾਂ ਫਿਰ ਬਗਰੋਂ ਉਹਨਾਂ ਨੇ ਜਿਸ ਮੁਸਲਮਾਨ ਟੁੱਟਰ ਗਏ, ਫਿਰ ਉਹਨਾਂ ਦਾ ਦੁਸ਼ਮਣ ਹੈਦਰਾਬਾਦ 'ਚ ਉਹਨਾਂ ਦਾ ਪੁੱਤਰ ਸੀ ਠਲਦਾਰ। ਅੱਛਾ ਉਹਨੇ ਫਿਰ ਟਰੈਕਟਰ ਘੱਲਿਆ ਸੀ ਕਾਲੇ ਰੰਗ ਦਾ। ਆਖਰ ਬਾਈ ਬੀਜੀ ਤਾਂ ਕਰਨੀ ਸੀ ਨਾ, ਉਹ ਫਿਰ ਜਿਹੜੀ ਪਿੰਡ ਦੇ ਨਾਲ ਜ਼ਮੀਨ ਸੀ ਫਿਰ ਉਹਨੇ ਆ ਕੇ ਵਾਈ। ਅੱਛਾ ਉਹਨੂੰ ਫਿਰ ਟਰੱਕ ਤੇ ਦੇ ਕੇ ਮਾਰ ਦਿੱਤਾ। ਹਾਂਜੀ ਉਸ ਤੋਂ ਬਾਅਦ ਫਿਰ ਤੁਸੀਂ 3 ਸਾਲ ਜਿਹੜੇ ਪਿੰਡ ਰਹੇ ਹੋ ਹਾਂਜੀ ਉਹਦੇ ਘਰ ਹੀ ਰਹੇ, ਉਹਦੇ ਜਿਹੜਾ ਬਾਹਮਣ ਸੀ ਹਾਂ ਘਰ ਹੀ ਆ। ਕਿਵੇਂ ਦਾ ਸਲੂਕ ਕਰਦਾ ਸੀ ਤੁਹਾਡੇ ਨਾਲ? ਲੰਘ ਸ਼ੁਰੂ ਉਹਦੇ ਅੰਦਰ ਹੀ ਪੜ੍ਹ। ਅੱਛਾ ਉਹ ਨੌ ਮੁੰਡੇ ਸਨ ਸਾਰਾ ਭਰਾਵਾਂ ਦੇ, ਮੇਰੇ ਹਾਲ ਦੇ ਜਿਹੜੇ ਸਨ। ਅੱਛਾ ਮੈਂ ਉਹਨਾਂ ਦੇ ਨਾਲ ਘੱਲਣਾ ਜੇ ਮੁਸੀਬਤ ਨੂੰ ਤਾਂ ਪੜ੍ਹਦੇ ਨਾ। ਕੋਈ ਨਾਂ ਪਤਾ ਉਹਨਾਂ ਦੇ ਬੱਚਿਆਂ ਦੇ ਜਿਨ੍ਹਾਂ ਦੇ ਨਾਲ ਤੁਸੀਂ ਜਾਂਦੇ ਰਹੇ ਹੋ ਪੜ੍ਹਨ ਜਾਂ ਖੇਡਦੇ ਰਹੇ ਹੋ ਪਿੰਡ ਦੇ ਵਿੱਚ ਇਕੱਠਿਆਂ? ਇੱਕ ਦਾ ਪਤਾ ਦਲੀਪ ਦਾ, ਦਲੀਪ ਇਹ ਕਿਹਦਾ ਮੁੰਡਾ ਸੀ? ਉਹ ਹਰੀਚੰਦ ਦਾ ਮੁੰਡਾ। ਹਰੀਚੰਦ ਦਾ ਮੁੰਡਾ ਸੀ। ਅੱਛਾ ਹਾਂਜੀ ਹੋਰ ਛੋਟੇ ਛੋਟੇ ਸਨ ਅੱਛਾ ਸਾਰੇ। ਇਹਦਾ ਘਰ ਕਿੱਦਾਂ ਦਾ ਹੁੰਦਾ ਸੀ? ਘਰ ਤੇ ਬਸ ਇਹ ਜਿਹੇ ਰਹਿੰਦੇ ਸਨ। ਹੋਰ ਘਰ ਉਹਦੇ ਕੱਚੇ ਸਨ ਕਿ ਪੱਕੇ? ਨਹੀਂ ਪੱਕੇ ਸਨ। ਪੱਕੇ ਸਨ। ਪੱਕੇ ਸਨ ਪਰ ਉਹ ਸਾਦੇ ਸੁਦੇ ਜਿਹੇ ਅਜੇ ਡੈਕੋਰੇਸ਼ਨ ਨਹੀਂ ਸਨ ਉਹਨਾਂ ਦੇ। ਉਹਨਾਂ ਦੀ ਜਿਹੜੀ ਮਾਈ ਸੀ ਨਾ ਹਾਂਜੀ ਤੇ ਬੀਬੀਆਂ ਦੇ ਖਰਚੇ ਬੱਚੇ ਤਾਂ ਰਾਣੀਆਂ ਸਨ ਨਾ। ਉਹਨਾਂ ਦੀ ਜਿਹੜੀ ਮਾਂ ਸੀ ਨਾ ਚੌਂ ਭਰਾਵਾਂ ਦੀ, ਅੱਛਾ ਉਹਦੇ ਜਨਾਬ ਮੈਨੂੰ ਨਹਾਉਣਾ ਧੋਣਾ ਕੱਪੜੇ ਬਦਲਾਣੇ ਸਾਰੇ ਕੰਮ ਕਰਨੇ। ਉਹ ਕੀ ਨਾਂ ਸੀ ਮਾਂ ਦਾ? ਮਾਂ ਦਾ ਨਹੀਂ ਹੁਣ ਮੈਨੂੰ ਪਤਾ, ਮਾਮਲਾ ਦਾ ਪਤਾ। ਮਾਮਲਾ ਦਾ ਦੱਸੋ ਫਿਰ ਸਾਰੇ ਚਾਰਾਂ ਭਰਾਵਾਂ ਦਾ। ਹਰੀਚੰਦ, ਅਮਰਨਾਥ, ਪ੍ਰੇਮਚੰਦ ਤੇ ਉਹਦਾ ਚਾਰ ਭਰਾ ਨੇ। ਇੱਕ ਦਾ ਨਹੀਂ ਯਾਦ। ਤੁਸੀਂ ਜਾਂਦੇ ਰਹੇ ਉਹਨਾਂ ਦੀ ਜ਼ਮੀਨਾਂ ਦੇ ਵਿੱਚ ਜਦੋਂ ਵਾਈ ਕੋਈ ਕਰਦੇ 3 ਸਾਲ ਰਹੇ ਹੋ ਆਖਰ ਤੁਸੀਂ ਉੱਥੇ? ਉਹਨਾਂ ਦੇ ਚਾਰ ਸਵੇਰੇ ਸੀ ਚੜ੍ਹਦੇ ਜ਼ਮੀਨ। ਅੱਛਾ ਹਾਂ ਉੱਥੇ ਮਾਲਕ ਉਹਨਾਂ ਤੋਂ ਸਿਵਾ ਹੋਰ ਕੋਈ ਨਹੀਂ ਸੀ। ਹੋਰ ਕੋਈ ਨਹੀਂ ਸੀ? ਕੋਈ ਮਾਲਕ ਨਹੀਂ ਸੀ, ਕੋਈ ਉਹ ਮਾਲਕ ਨੇ। ਉਹ ਮੁਸਲਮਾਨ ਬਹੁਤੇ ਸੀ, ਉਹ ਤੋਂ ਟਰ ਗਏ। ਅੱਛਾ ਬਜ਼ੁਰਗੋ, ਤੁਸੀਂ ਉੱਥੇ ਰਹਿਣ ਲੱਗ ਪਏ, ਹਾਂਜੀ ਹੋਰ ਵੀ ਕੋਈ ਮੁਸਲਮਾਨਾਂ ਦਾ ਬੱਚਾ ਜਾਂ ਬੀਬੀ ਉੱਥੇ ਰਹਿ ਗਈ ਸੀ ਉਸ ਪਿੰਡ ਦੇ ਵਿੱਚ? ਉਸ ਪਿੰਡ ਦੇ ਸਾਰੇ ਮੁਸਲਮਾਨ ਪਿੱਛੇ ਫਿਰਦੇ ਸਨ। ਨਹੀਂ ਉਹਨਾਂ ਨੇ ਜਾਣ ਨਹੀਂ ਦਿੱਤੇ? ਨਹੀਂ ਜਾਣ ਦਿੱਤੇ। ਉੱਥੇ ਹੀ ਵੱਸਦੇ ਪਏ ਨੇ? ਉੱਥੇ ਉਹ ਨਹੀਂ ਫਿਰ ਬਾਅਦ ਚ ਆ ਗਏ ਉਹ ਵੀ। ਬਾਅਦ ਚ ਆ ਗਏ ਸੀ? ਹਾਂ ਪਾਕਿਸਤਾਨ ਚ ਆ ਗਏ ਸਨ। ਉਹਨੇ ਆਖਿਆ ਭਾਈ ਸਾਡੇ ਵਾਸਤੇ ਨਾ ਇਜਾਜ਼ਤ ਹੈ ਰਹਿਣਾ ਨਾ। ਠਹਿਰਾਅ ਹੋ ਗਿਆ, ਕਤਲੇਆਮ ਮੁੱਕ ਗਿਆ, ਮੁੱਕ ਗਿਆ। ਫਿਰ ਉਹਨੇ ਇਜਾਜ਼ਤ ਦਿੱਤੀ ਆ ਵੀ ਤੁਸੀਂ ਭਾਈ ਜਾ ਸਕਦੇ ਹੋ, ਜੇ ਨਹੀਂ ਰਹਿਣਾ ਤਾਂ ਰਹਿ ਸਕਦੇ। ਰਹਿ ਸਕਦੇ ਹੋ। ਹੈ ਸਰ ਸਾਰੇ ਕੰਮੇ ਕਾਰੇ, ਕੋਈ ਤੇਲੀ ਕੋਈ ਰਾਈ ਕੋਈ ਕੁਝ। ਅੱਛਾ ਬਾਬਾ ਜੀ, ਹਾਂਜੀ ਜੱਟਾਂ ਦਾ ਘਰ ਕੋਈ ਨਹੀਂ ਸੀ ਮੁਸਲਮਾਨਾਂ ਦਾ ਉਸ ਪਿੰਡ ਦੇ ਵਿੱਚ? ਮੁਸਲਮਾਨ ਜੱਟਾਂ ਦਾ? ਨਹੀਂ ਮੁਸਲਮਾਨ ਜੱਟਾਂ ਦਾ ਨਹੀਂ ਕੋਈ। ਤੇ ਸਿੱਖ ਹੈ ਸਨ ਉਸ ਪਿੰਡ ਦੇ ਵਿੱਚ? ਸਿੱਖ ਹਾਂ ਦੋ ਗੱਲ ਸਰ। ਅੱਛਾ ਬਜ਼ੁਰਗੋ, ਜਦੋਂ 3 ਸਾਲ ਤੁਸੀਂ ਉੱਥੇ ਰਹੇ ਉਸ ਤੋਂ ਬਾਅਦ ਕਿਸ ਤਰ੍ਹਾਂ ਪਤਾ ਲੱਗਿਆ ਤੁਹਾਡੇ ਘਰ ਵਾਲਿਆਂ ਨੂੰ ਜਾਂ ਫੌਜ ਨੂੰ ਕਿ ਵੀ ਉੱਥੇ ਮੁਸਲਮਾਨਾਂ ਦੇ ਜੀ ਰਹਿੰਦੇ ਨੇ? ਕਿੱਦਾਂ ਤੁਹਾਨੂੰ ਲੈ ਕੇ ਆਏ ਉਹਦੇ ਬਾਰੇ ਦੱਸੋ। ਉਹ ਪੜ੍ਹਨ ਤਾਂ ਮੈਂ ਜਾਂਦਾ ਨਹੀਂ ਸੀ। ਉਹ ਮੇਰੀ ਲਾਤੀ ਡਿਊਟੀ ਅੱਛਾ ਕਿ ਜਿਹੜੇ ਬੰਦੇ ਕੰਮ ਕਰਦੇ ਨੇ ਨਾ ਉਹੀ ਸਵੇਰ ਤੁਸੀਂ ਨਾਸ਼ਤਾ ਲੈ ਕੇ ਜਾਣਾ। ਅੱਛਾ ਨਾਸ਼ਤਾ ਕੀ ਹੁੰਦਾ ਸੀ? ਪਤਲੀਆਂ ਪਤਲੀਆਂ ਜਿਹੀਆਂ ਪੂੜੀਆਂ ਹੁੰਦੀਆਂ ਤੇ ਨਾਲ ਚਾਹ। ਅੱਛਾ ਨਾਲ ਇੱਥੋਂ ਦਾ ਸਿੰਗਲ ਆ ਲੈਣ ਪਿੱਛੋਂ ਆਉਂਦੀ ਹੈ ਦਿੱਲੀੋਂ ਦੋਹਰੀ ਲੈਣ। ਅੱਛਾ ਰੇਲਵੇ ਸਟੇਸ਼ਨ ਪਟਰੀ ਹੈ ਜਿਹੜੀ? ਆਹੋ ਜੀ ਲਾਹੌਰ ਤੱਕ ਦੋਹਰੀ ਆਉਂਦੀ ਹੈ ਪਿੱਛੋਂ। ਹਾਂਜੀ ਮੈਂ ਉੱਥੋਂ ਲੈ ਕੇ ਨਾਸ਼ਤਾ ਨਿਕਲਿਆ। ਹੌਲਾ ਜਿਹਾ ਸੀ, ਮੈਂ ਕਿਹੜਾ ਬਣਾਇਆ ਸੀ। ਅੱਛਾ
ਅੱਗੇ ਜਨਾਬ ਜਿਹੜਾ ਗੱਡੀ ਦੀ ਲਾਈਨ ਨਾਲ ਲੰਘਣਾ ਅੱਗੇ ਆਉਂਦੇ ਨੇ 3 ਬੰਦੇ। 3 ਬੰਦੇ। ਇੱਕ ਥਾਣੇਦਾਰ, ਇੱਕ ਸਿਪਾਹੀ, ਇੱਕ ਫੌਜੀ। ਅੱਛਾ। ਮੈਂ ਕੁਦਰਤੀ ਹੋਣਾ ਜ਼ਬਾਨ ਤੋਂ ਬਿਠਾ ਲਾ और मैं ये भी कह सकता मैं बाबड़ा दा। ਅੱਛਾ। मेरे को किहड़ा मत्थे ते लिखिया जी। ਹਾਂਜੀ। मैं पहले तो पीती ना चाह ਤੁਹਾਡੇ ਕੋਲ ਲੈ ਕੇ। और ਅੱਛਾ। मैं बथेरा आख्या जी मैं अपने बंदे लैके जानी है। मैं कहा ਅੱਛਾ वो थानेदार ने मैंने ठुड्ड मारिया। ਅੱਛਾ जिसे मैं आख्या मैं अपने बंदे ने ठुड्ड मारिया मैंने। वो फौजी जी मुसलमान है। ਅੱਛਾ। ਉਹਨੇ ਮੈਨੂੰ ਠੁੱਡ ਮਾਰਿਆ, ਉਹਨੇ ਚਪੇੜ ਮਾਰੀ ਉਹਦੇ ਮੂੰਹ 'ਚ। ਅੱਛਾ। ਉਹ ਕਹਿੰਦਾ ਬੱਚੇ ਨੂੰ ਠੁੱਡ ਕੇ ਮਾਰਿਆ ਤੂੰ। ਝੇਕਿਆ ਉਹ ਜੀ ਮੈਨੂੰ ਮਾਫ਼ ਕਰ ਦਿਓ ਜੀ, ਮੈਨੂੰ ਮਾਫ਼ ਕਰ ਦਿਓ। ਫਿਰ ਮੈਨੂੰ ਆਖਿਆ ਪੁੱਤਰ ਗੱਲ ਸੁਣ ਗਿਆ, ਅਸੀਂ ਆਏ ਤੈਨੂੰ ਲੈਣ। ਅੱਛਾ। ਤੇਰੇ ਮਾਂ ਪਿਓ ਉੱਥੇ ਥਾਣੇ ਬੈਠੇ ਨੇ, ਉਹ ਤੈਨੂੰ ਬੜਾ ਰੋਂਦੇ ਨੇ ਤੇ ਤੂੰ ਚੱਲ। मैं जावा कोई ना। अच्छा। मैं उत्थे रेस ही रेस भी लड़न लग गया। अच्छा। मैं नहीं जाना। तो क्या था मैं बैठा ही मैं मुसलमान में। अच्छा। अखीर जो मेरे वो जरा फौजी है ना मेरे चुके रह गया। नेड़े चुके रह गया। उधर कितने उसे माँ कितने उसे प्यो कोई शायद बस 14 मुंडे और उन्होंने बिठाए। ਤੇ ਇਹਨਾਂ ਨੂੰ ਪਤਾ ਹੀ ਨਹੀਂ ਪਿੰਡ ਵਾਲਿਆਂ ਨੂੰ ਤੁਹਾਡੇ ਬਾਹਮਣਾਂ ਨੂੰ ਕਿ ਸਾਡਾ ਮੁੰਡਾ ये तो आप अपने कारोबार से सी ना ਅੱਛਾ नौकरी पेशे वाले ਬਾਹਰੋਂ सब ਬਾਹਰ ਤੁਹਾਨੂੰ ਲੈ ਆਏ बारों बार लाया, फिर तो बड़ा जोर लाया उन्होंने, फिर तो जलंधर तक आए थे मगर ਉਹ ਵੀ ਪੁੱਛਦੇ ਤੁਹਾਨੂੰ ਤੇ ਅੱਛਾ ਤੁਸੀਂ ਫਿਰ ਜਦੋਂ ਤੁਹਾਨੂੰ ਲੈ ਗਏ 14 ਮੁੰਡੇ ਸਨ उस वक्त 16 मुंडे सन। 16 मैं सी। 16 ਤੁਸੀਂ ਸੀ हाँ जी उन्हें उस वेले गड्डी च पाए अबाले लै गए। ਅੱਛਾ अबाले कैंप छुड़ दिता। ਅੱਛਾ अबाले रहे 3 दिन ते उन्होंने पता लग्या वो गए अबाले, वो अबाले उन्होंने रातों रात कढ़िया ते सानू जलंधर मारिया। ਅੱਛਾ आउंदे तो सारे दे वारस सन पिछों, जिन्हें जिन्हें को रहे सन मुंडे ਹਾਂਜੀ सारे दे वारस होंदे सन। ਅੱਛਾ और ते उन्होंने उत्थे भी ना रखिया, सानू जलंधर मारिया। ਅੱਛਾ फिर जलंधर गए। हुण जे मैनू पता होवे भी इन्होंने कोई ड्रामा बनाया तो फिर तो मैं वही बयान देवां। और जिस वक्त एक अच्छे मुसलमान जो डिप्टी बैठा है अगे थोड़े जे कर मुसलमान डिप्टी बैठा है। ਅੱਛਾ वो डिप्टी जो सिख से लगा बयान लैन ते हाँ भी काका कितने किहड़े पिंड किहदे कोल रहा किवें रहा उन्होंने दसिया इंज इंज रहा। चलो आखिया ਉਹਦੇ ਕੋਲ जाओ, ਉਹਦੇ ਕੋਲ गया, ਉਹਨੇ ਪੁੱਛਿਆ मुसलमान ने हाँ जी किवें रहे कोई होर तो नहीं तेरा पिछे कोई भरा कोई होर कोई करीबी रिश्तेदार। मैं जी होर मेरे कोई नहीं पता। अच्छा चलो जी अंदर कैंप च लै जाओ। दूए दिन आ जाते हैं बन जुड़ के। ਤੁਹਾਡੇ ਪਿਛਲੇ ਵਾਰਸ ਬਾਹਮਣ ਦੂਜੇ ਦਿਨ ਆਉਂਦੇ ਨੇ। दूजे दिन ਕਿਹੜਾ ਕਿਹੜਾ ਆਇਆ ਸੀ ਕੋਈ ਯਾਦ ਆ वो आया है जी जरा ड्राइवर से ना अमरनाथ ਅੱਛਾ वो आया था। ਅੱਛਾ ਉਹ ਆਇਆ ਸੀ वो आया था ते नाल बीबियां भी आई हैं ਘਰੋਂ घरों ਅੱਛਾ पूरा ट्रक भर के आया है। ਤੁਹਾਨੂੰ ਲੈਣ ਵਾਸਤੇ आहो ते ओ बना एक साडा प्यो एक मेरा प्यो बनाता उन्होंने गुज्जर गुज्जर जब मैंने 10 दिन पहले भी कोई आया वैसे आया ड्रामा करने में तो फिर मैंने भी पता होंगे वो जैसे बयाना दी गल्लां होण लगियां रह जी होर मेरा कोई नहीं। ते ओ बस उन्हें बयान लाया नहीं जी साडा मुंडा सी जी वो गुजर आखन लगा इन्हां चौधरियां कोल मेरे कोल हथ नहीं लिखाया ना लिखाया सी ये बारों बार फड़ लिया है ते मैं कल्ला बंदा तो यही बच्चा है मेरा। अच्छा यही बयान उत्थे हो गए मुसलमान डिप्टी को। फिर मेरा बयान लेना शुरू करते। ਅੱਛਾ हाँ वे काका
तेरा प्यो है पिछे? मैं जी कोई नहीं, मैं तो अगे भी आख्या भी कोई नहीं। अच्छा फिर मुसलमान ने हाँ थोड़ा उच्ची बोलो। मैं तेन अगे भी बयान दिते मेरा कोई नहीं। मैनू पता हो भी इन्होंने आ ड्रामा करना, फिर तो मैं कहना भी हाँ जी वो बस बह के फिर और आखेगा इन्हू भी अंदर करो भाई, फिर पाकिस्तान कर लो। वो गुजर जरा है तो बस वो मिलता चल जी मेरा पिछा, मेरे बच्चे, मेरा फलाना ढिमकाना, वो फिर मुसलमान दे दिया करने लगे इन्हें भी छड़ दे जाए अपने घर। चलो मैं कहूँ करता दूसरे दिन फिर गए ने ट्रक लैके। ਉਹ ਜਦੋਂ ਤੁਹਾਡਾ ਫੈਸਲਾ ਹੁਣ ਸੁਣਾ ਤੱਕ ਤੁਸੀਂ ਪਾਕਿਸਤਾਨ ਜਾਣਾ ਹੈ, ਜਿਹੜਾ ਉਹ ਬਾਹਮਣ ਸੀ ਖਾਨਦਾਨ, ਉਹਨਾਂ ਦੀ ਫਿਰ ਆਖਰੀ ਮੁਲਾਕਾਤ ਹੋਈ ਤੁਹਾਡੇ ਨਾਲ? आखिरी मुलाकात में तुम दस भी ट्रक भर के गया सी। ਨਹੀਂ, ਜਦੋਂ ਮੁਲਾਕਾਤ ਹੋਈ हाँ ਉਦੋਂ ਉਹਨਾਂ ਨੇ ਕੀ ਗੱਲਾਂ ਕੀਤੀਆਂ ਤੁਹਾਡੇ ਨਾਲ ਜਦੋਂ ਤੁਹਾਨੂੰ ਮਿਲੇ ਆਖਰੀ ਵਾਰ? बस आही गल्ला बात तेरा तेरा अल्लाह हाफिज है तेरा, तेरा ना अग्गा ना पिछा, तेन अल्लाह ही है ना। फिर हूँ साढ़े उत्थे लग्या ਉਹਨਾਂ ਤੁਹਾਨੂੰ ਕੱਪੜੇ ਕੁਪੜੇ ਨਾ कपड़े दते, ਸਾਰਾ ਮਾਮਲਾ ਜਰਾ ਬਿਆਨ ਕਰੋ ਨਾ ਉੱਚੀ ਆਵਾਜ਼ ਹੀ ਖੋਲ। उन्हें दो भांडे बना के लिया, फिर पैसे भी दते, फिर तोहफे तो उदों दते ना बेचने वाला भी बस नहीं चलिया। ਅੱਛਾ फिर ਇੰਤਜ਼ਾਮ ਕਰਕੇ ਆਏ ਸੀ ਸਾਰਾ? आज फिर गए ने तोहफे लैके, फिर तो पैसे भी नकदी दे के गए ना। ਅੱਛਾ ਪੈਸੇ ਵੀ ਦਿੱਤੇ ਤੁਹਾਨੂੰ? हाँ ਕਿੰਨੇ ਪੈਸੇ ਦਿੱਤੇ ਸਾਨੂੰ? 70 रुपये। ਅੱਛਾ ਰੁਪਏ ਉਹ ਵੀ ਬੜੇ ਨੇ ਅੱਜ ਕੱਲ੍ਹ, 70,000 ਨਾਲ। हाँ जी 70,000 नाल। ਤੇ ਹੋਰ ਨਾਲ ਕੀ ਦਿੱਤਾ ਉਹਨਾਂ ਨੇ? दो भांडे दते देसी घ्यो दे, ਵਾਹ एक मैनू बच्चे दते, ਉਹਦੇ पैसे दते। ਅੱਛਾ ਬੱਚੀ ਦਿੱਤੀ ਸੀ? हाँ जी ਵਾਹ ਜੀ ਵਾਹ। ਤੇ कपड़े दते 8 जोड़े। ਤੇ ਉਹ ਜਿਹੜੀ ਮਾਂ ਤੁਹਾਨੂੰ ਨਵਾਉਂਦੀ ਹੁੰਦੀ ਸੀ ਉਹ ਵੀ ਆਈ ਸੀ ਮਿਲਣ? वो तो बेचारी मर गई। ਅੱਛਾ ਮਰ ਗਈ ਸੀ? नहीं, ਦੂਸਰੀਆਂ ਮਾਵਾਂ ਮਿਲੀਆਂ ਜਿਹੜੀਆਂ दूसरे ਤੁਹਾਡੀਆਂ ਮਾਵਾਂ ਬਣੀਆਂ? हाँ ਅੱਛਾ ਬਜ਼ੁਰਗੋ, ਫਿਰ ਉਸ ਤੋਂ ਬਾਅਦ ਤੁਹਾਨੂੰ ਵਾਹਗਾ ਬਾਰਡਰ ਤੋਂ ਉਹਨਾਂ ਨੇ ਕ੍ਰਾਸ ਕਰਵਾਇਆ, हाँ ਇੱਥੇ ਆ ਕੇ ਫਿਰ ਕਿੱਥੇ ਰਹੇ ਤੁਸੀਂ? ਯਤੀਮਖਾਨੇ ਰਹੇ? ਇੱਥੇ ਆ ਕੇ ਅਸੀਂ ਸਿੱਧੀ ਆ ਕੇ ਆਪਣੇ ਉੱਥੇ ਕੈਂਪ 'ਚ ਬੁਸਟਰ ਜੇਲ੍ਹ 'ਚ ਅੱਛਾ ਸਿੱਧਾ ਉਹਨਾਂ ਨੇ ਕੈਂਪ 'ਚ ਲਿਆ ਕੇ ਉੱਥੇ ਸਾਨੂੰ ਜੇਲ੍ਹ ਬੁਸਟਰ 'ਚ ਉੱਥੇ ਲੈ ਕੇ ਛੱਡ ਦਿੱਤੇ। ਅੱਛਾ ਫਿਰ ਮੈਨੂੰ ਉਹਦੇ ਵਿੱਚ ਯਤੀਮਖਾਨੇ ਮੈਂ ਨਹੀਂ ਗਿਆ। ਅੱਛਾ ਤੇ ਫਿਰ ਉੱਥੇ ਆਪਣਾ ਇੱਕ ਐਸੇ ਗੁਜਰਾਂਵਾਲੇ ਦਾ ਨਾਈ ਸੀ, ਉਹਦੇ ਨਾਲ ਆਹ ਸਬਜ਼ੀ ਚੀਰ ਜੀ, ਆ ਇੰਝ ਕਰ ਜੀ, ਉਹ ਇੰਝ ਕਰ ਜੀ। ਅੱਛਾ ਤੇ ਇੱਕ ਮੇਰੇ ਨਾਲ ਕੁੜੀ ਫੜੀ ਸੀ, ਉਹ ਸੀ 14-15 ਸਾਲ ਦੀ। ਅੱਛਾ ਉਹ ਸਾਡੇ ਨਾਲ ਹੀ ਆਈ ਅੱਗੇ ਪਿੱਛੇ, ਇੱਥੇ ਕੁੜੀ ਜਿਹੜੀ ਸੀ? ਆਹੋ ਇੱਥੇ ਕੋਲ ਵਾਲੇ ਆਈ ਸੀ। ਉਹਨੇ ਮੇਰਾ ਪਤਾ ਦੱਸਿਆ ਸੀ ਇੱਥੇ ਕੋਲ ਵਾਲੇ। ਉਹਦਾ ਕੀ ਨਾਮ ਸੀ? ਕੋਈ ਯਾਦ ਹੈ ਨਾਮ ਉਹਦਾ? ਨਾ ਨਾਂ ਯਾਦ ਨਹੀਂ ਆ। ਅੱਛਾ ਉਹ ਬੜਾ ਇਹਦੇ ਵਿੱਚ ਤੂੰ ਤਗੜਾ ਆ ਜਾਣਾ, ਤੇਰਾ ਨਿਕਾਹ ਕਰਨਾ। ਅੱਛਾ ਉਹ ਕਹਿੰਦੀ ਸੀ ਕੁੜੀ? ਹਾਂ ਵਾਹ ਜੀ ਵਾਹ। ਮੈਂ ਆਪਣੇ ਨਿਕਾਹ ਕੀ ਕਰੇਗੀ ਤੇ ਤੁਹਾਨੂੰ ਹੌਸਲਾ ਦਿੰਦੀ ਸੀ ਨਾ ਕਿ ਬੱਚੇ ਦਾ ਦਿਲ ਲੱਗਾ ਰਹੇ? ਦਿਲ ਲੱਗਾ ਰਹੇ, ਬਸ ਇਸ ਤਰ੍ਹਾਂ ਤੁਸੀਂ ਕਰਕੇ ਯਾਦ ਕਰਕੇ ਰੋਂਦੇ ਹੋਣੇ ਆਪਣੇ ਉਹਨਾਂ ਨੂੰ ਵੀ, ਬਾਹਮਣਾਂ ਨੂੰ ਵੀ, ਐਸੇ ਹੈ ਤੇ ਨਾ ਆਪਣੀ ਮਾਂ ਨੂੰ ਵੀ ਜਿਹੜੀ? ਸਭ ਕੁਝ ਫਿਰ ਰੋਣਾ ਤੇ ਹੈ ਹੀ ਹੈ ਨਾ। ਜਦ ਰੋਣਾ ਖੁਦਾ ਨੇ ਪਾ ਜੂ ਛੱਡਿਆ। ਹਾਂਜੀ ਫਿਰ ਤੁਹਾਡੇ ਵੱਡੇ ਭਾਈ ਨੇ ਤੁਹਾਨੂੰ ਕਿਵੇਂ ਲੱਭਾ ਲਾਹੌਰ ਦੇ ਵਿੱਚੋਂ? ਮੇਰੀ ਸੁਣ ਲਓ, ਰੋਜ਼ੇ ਦਾ ਮਹੀਨਾ ਆ ਗਿਆ, ਅੱਛਾ ਮੇਰਾ ਆਰਡਰ ਲਾਤਾ ਵੀ ਲੈ ਵੀ ਕਾਕਾ ਤੂੰ ਬਰਫ਼ ਲਿਆਉਣੀ ਕਰਨੀ। ਬਰਫ਼ ਲਿਆ ਕਰਨੀ? ਹਾਂ ਅੱਛਾ ਉਦੋਂ ਇਹ ਵੀ ਬਰਫ਼ ਉਸੇ ਦੁਕਾਨ ਤੋਂ ਲਿਆਂਦਾ ਸੀ, ਅੱਛਾ ਉਦੋਂ ਮੈਂ ਵੀ ਉਸੇ ਦੁਕਾਨ ਤੋਂ ਬਰਫ਼ ਲਿਆਂਦਾ ਸੀ। ਅੱਛਾ ਸਾਡਾ ਟੱਕਰਾ ਨਹੀਂ ਹੋਇਆ। ਟਾਕਰਾ ਨਹੀਂ ਆਇਆ? ਲਾਹੌਰ ਦੇ ਵਿੱਚ ਹਾਂ ਇੱਕੋ ਹੀ ਮਹੱਲੇ 'ਚ ਰਹਿੰਦੇ ਸੀ? ਹਾਂਜੀ, ਅੱਛਾ ਜਿਹਦੇ ਕੋਲੇ ਭਾਈਆ ਮੇਰਾ ਰਹਿੰਦਾ ਸੀ ਉਹ ਮੇਤਲਾ ਸੀ ਯਾਦ ਚੰਗਾ ਸੀ ਮੁੰਡਾ। ਹਾਂਜੀ ਉਹਦੇ ਕੋਲੇ ਭੁਲਾਨੀ ਕਰਦਾ ਸੀ, ਸਾਰੇ ਮੱਝਾਂ ਜੋ ਛੱਡੀਆਂ ਭੁਲਾਨੀ ਕਰ ਛੱਡੀ। ਅੱਛਾ ਐਡੀ ਟੈਨਸ਼ਨ ਕੋਈ ਨਹੀਂ ਤੋੜਨ ਲਈ, ਕੋਈ ਮਰਦਾ ਮਰੇ ਖਪਦਾ ਖਪੇ। ਅੱਛਾ ਉਹ ਲੈ ਜੀ ਮਹੀਨੇ 3 ਹੋ ਗਏ, ਉਹਨਾਂ ਨੇ ਕੋਈ ਇਲਾਕਾ ਨਹੀਂ ਛੱਡਿਆ ਅੱਛਾ ਜਿੱਥੇ ਉਹਨਾਂ ਨੇ ਤਾਰਾਂ ਨਹੀਂ ਖੜਕਾਈਆਂ ਵੀ ਸਾਰੇ ਮੁੰਡੇ ਨਿਕਲ ਗਏ, ਨਹੀਂ ਵਿੱਚ ਹੀ ਪਿਆ। ਬਾਕੀ ਸਾਰੇ ਚਲੇ ਗਏ? ਹੋਰ ਜਿਹੜੇ 16 ਦਾ? ਸਭ ਨਿਕਲ ਗਏ ਵੀ ਇਹਦਾ ਵਾਰਸ ਸਾਰੇ ਹੀ ਮਰ ਗਏ, ਕੋਈ ਵੀ ਨਹੀਂ ਲੱਭਦਾ।
ਉਹ ਫਿਰ ਆਖਣ ਲੱਗੇ ਬਈ ਇਹ ਨਾ ਜਿਹੜਾ ਸੀ ਨਾ ਉੱਥੇ ਅਫਸਰ ਜਾਈਆ ਸਾਹਿਬ ਸੀ, ਯਾਇਆ ਸਾਹਿਬ। ਜਾਈਆ ਸਾਹਿਬ ਅੱਛਾ ਜਿਹੜਾ ਕੱਢਦਾ ਬੰਦਾ ਸੀ ਬੰਦਿਆਂ ਨੂੰ ਉੱਥੇ, ਉਹ ਆਖਣ ਲੱਗਾ ਵੀ ਇਹਨੂੰ ਮੈਂ ਆਪਣਾ ਬੱਚਾ ਬਣਾ ਲੈਂਦਾ, ਅੱਛਾ ਇਹਦਾ ਜੋ ਕੋਈ ਨਹੀਂ ਤੇ ਮੈਂ ਆਪਣੇ ਘਰ ਲੈ ਜਾਂਦਾ, ਵਾਹ ਜੀ ਵਾਹ। ਮੈਂ ਨਹੀਂ ਇੱਥੇ ਕੈਂਪ ਛੱਡਣਾ ਜੀ। ਚਲੋ ਮੈਨੂੰ ਆਪਣੇ ਘਰ ਲੈ ਗਿਆ। ਚਲੋ ਮੈਂ ਬਾਹਰ ਸੀ ਲਵੀ ਸਬਜ਼ੀ ਲਾਇਆ ਲਵੀ ਬਸ ਆਜ ਵही ਕਰ ਲੈ ਇਹਨੂੰ ਵही ਕਰ ਲੈ ਬਸ ਧਿਆਨੇ ਤੂਨੇ ਲੱਗੇ ਰਹਿ ਲੱਗੇ ਰਹੇ ਉਹਦੇ ਸੋਹਣਾ ਹੀ ਚਿਰ ਤੇ ਰਹੇ ਨਾ। ਅੱਛਾ ਸਾਲ 6 ਮਹੀਨੇ ਹਾਂ ਬਸ 3 ਮਹੀਨੇ। 3 ਮਹੀਨੇ ਫਿਰ ਇਹ ਜਿਹੜਾ ਸੀ ਨਾ ਮੁੰਡਾ ਵੇਚਲਾ ਸ਼ਰੀਫ ਮੇਤਲਾ ਸ਼ਰੀਰ ਵੇਚਲਾ ਲਾਹੌਰ ਵਾਲਾ। ਲਾਹੌਰ ਵਾਲਾ ਇਹ ਯਾਰ ਚੱਲੀਏ ਸੀ ਉਸੇ ਜਤੀਨ ਖਾਨੇ ਅੱਛਾ ਇੱਥੇ ਆਇਆ ਨਾ ਇਹ ਮਿਲਣ ਵਾਸਤੇ ਭਾਈਆ ਮੇਰਾ ਇੱਥੇ ਕੋਲੀ ਸਾਹਿਬ ਆ ਕੋਲੀ ਸਾਹਿਬ ਸਿੰਘ ਇੱਥੇ ਕਿਉਂਕਿ ਤੁਹਾਡੇ ਦੂਰ ਦੇ ਰਿਸ਼ਤੇਦਾਰ ਆ ਕੇ ਬਹਿ ਗਏ ਸਨ। ਰਹਿ ਗਏ ਸਨ। ਇੱਥੋਂ ਇਹਨੂੰ ਪਤਾ ਲੱਗਿਆ ਵੀ ਤੇਰਾ ਭਰਾ ਉੱਥੇ ਕੈਂਪ 'ਚ ਆ ਗਿਆ ਤੇ ਤੂੰ ਕਢਾਇਆ ਨਹੀਂ। ਉਹ ਕੁੜੀ ਨੇ ਜੋ ਆ ਕੇ ਦੱਸਿਆ ਇੱਥੇ ਮਰਿਆ, ਉਹਨੇ ਸਾਰੀ ਧਮਾਤੀ ਗੱਲ ਅੱਛਾ ਤੇ ਨਾ ਥੇ ਦਾ ਵੀ ਉਹਨੂੰ ਸਾਰਾ ਪਤਾ ਲੱਗ ਗਿਆ ਸੀ। ਫਿਰ ਇੱਥੋਂ ਗਿਆ ਮਰਦਾਨੀ ਲੂੰਗੀ ਬੰਨੀ ਹੈ ਤੇ ਬੁਰਾ ਹਾਲ ਹੈ। ਉਹਨੂੰ ਸ਼ਰੀਫ ਨੂੰ ਨਾਲ ਲੈ ਕੇ ਇਹ ਫਿਰ ਦੋਵੇਂ ਗਏ ਨੇ ਜਾ ਕੇ ਤੇ ਉਹ ਮੈਂ ਤਾਂ ਉਹਦੇ ਘਰ ਸੀ ਨਾ ਜਾਈਏ ਤੇ ਅੱਛਾ ਉਹਨਾਂ ਨੇ ਆਖਿਆ ਜੀ ਅਸੀਂ ਆ ਮੇਰਾ ਭਰਾ ਹੈ ਇੱਥੇ ਤੁਹਾਡੇ ਕੋਲ ਕੈਂਪ 'ਚ ਮੇਰੇ ਨੂੰ ਘਲਾਉਣ ਆਏ ਆ। ਅੱਛਾ ਜੀ ਆਖਰ ਅੱਛਾ ਘਲਾਉਣ ਆਏ ਹੋ? ਹਾਂ ਆਖਿਆ ਸਭ ਆ ਜਾ ਫਿਰ ਕੱਲ੍ਹ ਪੜੋ। ਅੱਛਾ ਚਲੋ ਜੇ ਉਹਨੂੰ ਲੈਣਾ ਹੈ ਨਾ ਅੱਛਾ ਕੰਨ ਫੜੋ ਉੱਥੇ 2 ਮਿੰਟ ਆਖਰ ਤਾਂ ਫਸ ਗਏ ਹੋਏ। ਅੱਛਾ ਉਹਦੇ 4 ਦਿਨ ਹੋ ਲਗੇ ਖਲੋ ਜਾ ਕੇ ਨਾ ਫੜਾ ਆਖਰ ਗਈ ਇਹਨੂੰ ਜੀ 3 ਮਹੀਨੇ ਭੈਣੇ ਸਾਰੇ ਪਾਕਿਸਤਾਨ ਢੋਰਾ ਪਟਾ ਛੱਡਿਆ। ਤੁਸੀਂ ਲਾਹੌਰ ਚੋਂ ਗਏ ਤੁਸੀਂ ਇਹਨੂੰ ਲਿਜਾ ਸਕੇ? ਅੱਛਾ ਹੈ ਬਸ ਜੀ ਪਤਾ ਹੀ ਨਹੀਂ ਲੱਗਿਆ ਜੀ ਪਤਾ ਹੀ ਨਹੀਂ ਲੱਗਿਆ। ਫਿਰ ਜਾਈਏ ਨੇ ਆਖਿਆ ਵੀ ਆਖਰ ਲੱਗਾ ਆਹ ਮੁੰਡਾ ਕੌਣ ਹੈ ਕੀ ਲੱਗਦਾ ਤੇਰਾ? ਅੱਛਾ ਜੀ ਮੈਂ ਜੀ ਮੇਰਾ ਭਰਾ ਹੈ। ਕਹਿੰਦਾ ਉਹ ਸਕਾ ਭਰਾ ਹੈ? ਮੈਂ ਸਕਾ ਭਰਾ ਹੈ। ਪਛਾਣ ਲਿਆ। ਮੈਂ ਸਕਾ ਭਰਾ ਹੈ ਉਹ ਜਾਂਦਾ ਮੇਰੇ ਚਾਚੇ ਦਾ ਪੁੱਤਰ ਹੈ। ਅੱਛਾ ਮੈਂ ਫਿਰ ਵੀ ਮੇਰਾ ਭਰਾ ਹੀ ਹੈ। ਠੀਕ ਹੈ ਜੀ ਜੇ ਚਾਚੇ ਦਾ ਪੁੱਤਰ ਹੈ ਫਿਰ ਵੀ ਮੇਰਾ ਭਰਾ ਹੈ। ਆਖੇ ਤੂੰ ਚਾਹੁੰਦਾ ਹੁਣ ਜਾਣਾ? ਮੈਂ ਜਾਣਾ ਕੱਢੋ। ਚਲੋ ਉਹਨੇ ਲਿਖਤ ਪੜ੍ਹ ਕਰੀ ਜਿਹੜੀ ਉੱਥੇ ਕਾਗਜ਼ੀ ਕਾਰਵਾਈ। ਫਿਰ ਉਹਨੇ ਆਖਿਆ ਵੀ ਜੇ ਤੈਨੂੰ ਕੋਈ ਫਰਾਡ ਤੈਨੂੰ ਕਢਾ ਕੇ ਲਿਜਾਂਦੇ ਹੋਣ ਤੇ ਆਹ ਸਾਡਾ ਲੈ ਲੈ ਪਤਾ ਹੈ ਪਤਾ ਤੇ ਤੈਨੂੰ ਕਿਧਰ ਕਿਰਾਇਆ ਦੇਣ ਦੀ ਤੈਨੂੰ ਲੋੜ ਨਹੀਂ ਹੋਣੀ, ਤੂੰ ਇੱਥੇ ਆ ਜਾਣਾ। ਠੀਕ ਫਿਰ ਅਸੀਂ ਆਪ ਹੀ ਮੂੜਾ ਬਣ ਲਾਂਗੇ। ਅੱਛਾ ਜਦੋਂ ਤੁਸੀਂ ਆਪਣੇ ਵੱਡੇ ਭਰਾ ਨੂੰ ਮਿਲੇ ਹਾਂਜੀ ਤੇ ਫਿਰ ਤੁਹਾਡੇ ਦੋਵਾਂ ਦੀ ਕੀ ਮਤਲਬ ਕਿ ਦਿਲ ਦੇ ਜਜ਼ਬਾਤ ਤੇ ਕੀ ਮਾਮਲਾਤ ਉਦੋਂ ਚੱਲੇ ਉਹ ਥੋੜਾ ਜਿਹਾ ਦੱਸੋ। ਮਾਮਲਾ ਤੇ ਇਹ ਵੀ ਮਿਲ ਜੋ ਪਏ ਤੇ ਰੋਈਏ ਕਰਾਈਏ ਹੋਰ ਕੀ ਕਰਨਾ ਸੀ। ਅੱਛਾ ਹੋਰ ਤੇ ਤੁਸੀਂ ਉਸ ਆਪਣੀ ਦਿਨ ਸੀ ਸਾਰੀ ਹਾਂਜੀ ਉਹਦੀ ਵੀ ਫਿਰ ਦਾਸਤਾਨ ਸੁਣੀ ਕਿ ਉਹ ਕਿੱਦਾਂ ਰਹੇ। ਉਹਦੀ ਵੀ ਉਹ ਵੀ ਸਾਡੇ ਪਿੰਡ ਹੀ ਰਹੇ ਸਨ। ਉਹ ਤਾਂ ਸਾਡੇ ਪਿੰਡ ਹੀ ਰਹੇ ਸਨ ਨਾ ਜਿੰਨੇ ਕੁ ਦਿਨ ਰਹੇ ਨੇ। ਇਹ ਫਿਰ ਕੈਂਪ ਦੇ ਨਾਲ ਹੀ ਆ ਗਏ ਸਨ। ਜਦੋਂ ਤੁਸੀਂ ਇੱਥੇ ਪਿੰਡ ਆਏ ਕੋਟਲੀ ਸਾਹਿਬ ਸਿੰਘ ਹਾਂਜੀ ਇੱਥੇ ਤੁਹਾਡੀ ਬਰਾਦਰੀ ਜਾਂ ਰਿਸ਼ਤੇਦਾਰ ਆ ਕੇ ਬਹਿ ਗਏ ਸਨ? ਉਹ ਸਾਰੇ ਹੀ ਬੈਠੇ ਸਨ, ਅੱਛਾ ਮਾਮੇ ਵੀ ਬੈਠੇ ਸਨ। ਉਹ ਸਾਡੇ ਆ ਜਿਹੜੇ ਆ ਜੂਰੀ ਦੇ ਨੇ ਸਾਡੇ ਪਿੰਡ ਦੇ ਨੇ ਨਾ ਇਹ ਵੀ ਬੈਠੇ ਸਨ। ਉਹ ਪਰਾਂ ਮਜੀਦੇ ਗਏ। ਅੱਛਾ ਤੁਸੀਂ ਦੋਨੇ ਭਰਾ ਦੇ ਇੱਥੇ ਰਹੇ ਹੋ ਘਰ ਬਣਾ ਕੇ ਆਪਣਾ? ਨਹੀਂ ਜੀ ਭਰਾ ਤਾਂ ਫਿਰ ਹੋ ਵੀ ਦਿਆਂਗੇ। ਤੁਸੀਂ ਆਪ ਹੀ ਇਕੱਲੇ ਰਹੇ? ਮੈਂ ਹੀ ਇਕੱਲਾ ਰਿਹਾ ਫਿਰ ਆਪੇ ਹੀ ਆਪਣੀ ਹਾਂਡੀ ਰੋਟੀ ਪਕਾਉਂਦੇ ਸੀ? ਮੈਂ ਹੋਰ ਪਹਿਲਾਂ ਸਾਡੀ ਮਾਮੀ ਪਕਾਉਂਦੀ ਰਹੀ ਹੈ ਜੀ ਦਾਦੀ ਤੇ ਫਿਰ ਉਹ ਬਹੁਤ ਹੋ ਗਈ। ਫਿਰ ਅਸੀਂ ਆਪ ਹੀ ਫਿਰ ਗੱਲ ਲੱਗ ਅੱਛਾ ਜੀ ਬਾਬਾ ਜੀ ਹਾਂਜੀ ਤੁਹਾਨੂੰ ਹੁਣ ਕਦੀ ਆਪਣਾ ਪਿਛਲੇ ਪਿੰਡ ਜਿੱਥੇ ਬਾਹਮਣ ਖਾਨਦਾਨ ਸੀ ਇਹਨਾਂ ਨੇ ਪੁੱਤਰ ਬਣਾ ਕੇ ਰੱਖਿਆ ਸੀ ਤੁਹਾਨੂੰ, ਹਾਂਜੀ ਉਹ ਕਦੀ ਯਾਦ ਆਏ? ਬੜੇ ਯਾਦ ਆਉਂਦੇ ਨੇ। ਦਿਲ ਕਰਦਾ ਕਦੀ ਉਹਨਾਂ ਨਾਲ ਮੁਲਾਕਾਤ ਹੋ ਜਾਏ? ਹਾਂ ਵੀ ਭਾਵੇਂ ਸਵੇਰੇ ਹੀ ਹੋ ਜਾਏ। ਪੁੱਤਾਂ ਮੰਗਣ ਨਾਲ ਤੁਹਾਨੂੰ ਰੱਖਿਆ ਸੀ। ਤੇ ਹੁਣ ਕਦੀ ਉਧਰ ਜਾਣ ਨੂੰ ਦਿਲ ਨਹੀਂ ਕੀਤਾ ਉਹਨਾਂ ਨਾਲ ਮੁਲਾਕਾਤ ਕਰਨ ਨੂੰ? ਕਰਦਾ ਬੜਾ ਵੀ ਜੇ ਹੁਣ ਕੋਈ ਲਿਜਾ ਕੇ ਆ ਜਾਈਏ ਕਿ ਹੁਣ
ਸਾਲ ਵੀਜ਼ਾ ਨਹੀਂ ਲੱਗਦਾ ਨਾ ਲੱਗੇ, ਕੋਸ਼ਿਸ਼ ਕਰਾਂਗੇ ਆਈ ਇਹਦੇ ਥਰੂ ਅਸੀਂ ਤੁਹਾਡੀ ਗੱਲ ਕਰਾ ਦਈਏ ਉਹਨਾਂ ਦੇ ਖਾਨਦਾਨ ਦੇ ਨਾਲ, ਉਹਨਾਂ ਦੇ ਬੱਚੇ ਹੋਣਗੇ ਜਾਂ ਜਿਹਦਾ ਤੁਸੀਂ ਆਪਣੇ ਯਾਰ ਦਾ ਨਾਂ ਲੈਂਦੇ ਹੋ ਉਹਦੇ ਨਾਲ ਤੁਹਾਡੀ ਗੱਲਬਾਤ ਕਰਾ ਦਈਏ ਅਗਰ ਉਹ ਜ਼ਿੰਦਾ ਹੋਇਆ। ਤੁਹਾਡੇ ਹਮ ਉਮਰ ਸੀ ਉਹ? ਆਹੋ ਵੱਡਾ ਹੀ ਸੀ। ਵੱਡਾ ਸੀ। ਕੀ ਨਾਂ ਸੀ? ਕੋਈ ਦੁਬਾਰਾ ਨਾਂ ਦੱਸ ਦੇਣਾ ਉਹਨਾਂ ਦਾ। ਦਲੀਪ। ਕਿਹੜਾ ਮੁੰਡਾ ਸੀ ਦਲੀਪ? ਇਹ ਦਲੀਪ ਸੀ ਹਰੀਚੰਦ। ਹਰੀਚੰਦ, ਸਹੀ ਹੋ ਗਿਆ। ਚਲੋ ਜੀ, ਉਹਨਾਂ ਦਾ ਖਾਨਦਾਨ ਵੀ ਜਿਨ੍ਹਾਂ ਨੇ ਤੁਹਾਨੂੰ ਰੱਖਿਆ ਉਹ ਵੀ ਸੁਣਦੇ ਹੋਣਗੇ, ਤੇ ਜਿਹੜੇ ਤੁਹਾਡੇ ਦੋਸਤ ਨੇ ਉਹਨਾਂ ਦਾ ਖਾਨਦਾਨ ਵੀ ਸੁਣਦਾ ਹੋਏਗਾ। ਅਗਰ ਉਹਨਾਂ ਵਿੱਚੋਂ ਕੋਈ ਬਜ਼ੁਰਗ ਜਿਉਂਦਾ ਹੋਇਆ ਤੇ ਤੁਹਾਡੀ ਗੱਲਬਾਤ ਕਰਾਵਾਂਗੇ। ਠੀਕ ਹੈ। ਤੇ ਤੁਹਾਨੂੰ ਕੋਸ਼ਿਸ਼ ਕਰਾਂਗੇ ਉਹਨਾਂ ਦਾ ਉਹੀ ਘਰ ਜਾਂ ਉਹਨਾਂ ਦਾ ਉਹ ਪਿੰਡ ਜਿਹੜਾ ਸੀ ਉਹ ਤੁਹਾਨੂੰ ਵਿਖਾ ਦਿੱਤਾ ਜਾਵੇ। ਉਸ ਪਿੰਡ ਦੇ ਵਿੱਚ ਮਸਜਿਦਾਂ ਹੈਗੀਆਂ ਸੀ? ਇੱਕ ਮਸਜਿਦ ਸੀ। ਕੱਚੀ ਸੀ ਕਿ ਪੱਕੀ? ਕੱਚੀ। ਅੱਛਾ, ਕੱਚੀ ਸੀ। ਤੇ ਖੂਹ ਵੀ ਲੱਗਾ ਸੀ ਪਿੰਡ ਦੇ ਵਿੱਚ? ਜਿੱਥੋਂ ਪਾਣੀ ਛਾਣੀ ਭਰਦੇ ਪਿੰਡ ਵਾਲੇ? ਆਹੋ ਮਸਜਿਦ ਦੇ ਕੋਲ ਸੀ। ਮਸਜਿਦ ਦੇ ਕੋਲ ਸੀ। ਤੇ ਬਾਹਮਣਾ ਦੇ ਘਰ ਦੇ ਵਿੱਚ ਨਹੀਂ ਸੀ ਲੱਗਾ ਜਾਂ ਡੇਰੇ ਦੇ ਵਿੱਚ? ਅੱਛਾ, ਚਲੋ ਠੀਕ ਹੋ ਗਿਆ, ਬਿਲਕੁਲ ਬੜਾ ਵਧੀਆ ਲੱਗਿਆ ਤੁਹਾਡੇ ਨਾਲ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।